ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ। ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ, ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਸਭ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੁਣਾਂ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਵੱਲ ਆਈਏ ਤਾਂ ਮਿੰਟੂ ਜੀ ਪਾਇਓ ਚਾਨਣਾ। ਆਖਿਰਕਾਰ ਕੁਝ ਦਿਨ ਪਹਿਲਾਂ ਮੈਂ ਤੁਹਾਡੀ ਫੇਸਬੁੱਕ ਵਾਲ ਤੇ ਦੇਖ ਰਿਹਾ ਸੀ ਕਿ ਤੁਸੀਂ SIR ਨੂੰ ਲੈ ਕੇ ਚਿੰਤਾਵਾਂ ਜਤਾ ਰਹੇ ਸੀ। ਹੁਣ ਉਹੀ ਕੁਝ ਸੱਚਾ ਹੁੰਦਾ ਜਾਪ ਰਿਹਾ ਹੈ। ਪੰਜਾਬ ਦੇ ਵਿੱਚ SIR ਦਾ ਪਹਿਲਾ ਕੰਪਲੀਟ ਆંકੜਾ ਸਾਹਮਣੇ ਆਇਆ ਹੈ ਤੇ ਕੱਲਾ ਆંકੜਾ ਨਹੀਂ ਸਾਹਮਣੇ ਆਇਆ, ਕੁਝ ਚਿੰਤਾਵਾਂ ਵੀ ਨੇ ਨਾਲ। ਪਾਇਓ ਚਾਨਣਾ। ਬਿਲਕੁਲ ਗੁਰਪ੍ਰੀਤ, ਆਂਦੇ ਹੁੰਦੇ ਆ ਨਾ, ਘਰ ਦੇ ਭਾਗ ਡੇੜੀਆਂ ਦਿਸ ਪੈਂਦੇ ਆ। ਤੇ ਮੈਪਿੰਗ ਦੇ ਵਿੱਚ ਕਿਤੇ ਨਾ ਕਿਤੇ ਸੰਕੇਤ ਮਿਲ ਰਹੇ ਸਨ, ਕਿਤੇ ਨਾ ਜੀ ਕਿਤੇ ਸੰਕੇਤ ਮਿਲ ਰਹੇ ਸਨ। ਤੋਂ ਲਿਹਾਜ਼ਾ ਪਹਿਲਾ ਅੰਕੜਾ ਆ ਗਿਆ ਹੈ SIR ਦਾ। ਇਹ ਹਰ NRI ਨੂੰ, ਹਰ ਪੰਜਾਬੀ ਨੂੰ ਮੇਰੇ ਖਿਆਲ ਦੇ ਨਾਲ ਧਿਆਨ ਦੇ ਕੇ ਸੁਣ ਲੈਣਾ ਚਾਹੀਦਾ। ਦੇਖੋ, ਇਹ ਅੰਕੜਾ ਹੈ। ਪਹਿਲੀ ਗੱਲ, ਇਹਦੇ ਵਿੱਚ ਨੋਟੇਬਲ ਚੀਜ਼ ਜਿਹੜੀ ਹੋਏਗੀ ਕਿ ਇਹ ਫਾਈਨਲ ਨਹੀਂ ਹੈ। ਜੀ ਸੈਕਿੰਡ, ਕੌਣ ਜਾ ਰਿਹਾ ਹੈ, ਕੌਣ ਜੁੜ ਰਿਹਾ ਹੈ, ਹਾਲੇ ਤੈਅ ਨਹੀਂ ਹੈ। ਜੀ ਹਾਲੇ ਤੈਅ ਨਹੀਂ ਹੈ। ਮੈਂ ਸਿਰਫ ਲੁਧਿਆਣਾ ਦੇ ਸੰਦਰਭ 'ਚ ਕਿਹਾ ਸੀਗਾ ਕਿ ਉੱਥੇ ਪ੍ਰਵਾਸੀਆਂ ਦੀ ਬਹੁਤ ਵੱਡੀ ਭੀੜ ਹੋਣ ਕਰਕੇ ਲੁਧਿਆਣਾ ਟੌਪ ਤੇ ਰਹੇਗਾ। ਤਾਂ ਉਹ ਮੇਰੀ ਗੱਲ ਸੱਚੀ ਹੋਈ। ਮੈਂ 13 ਜੂਨ ਨੂੰ ਲਿਖਿਆ ਸੀ ਇਹਦੇ ਤੇ। ਜੀ ਕਿਉਂ? ਕਿਉਂਕਿ ਲੁਧਿਆਣੇ ਦੇ ਵਿੱਚ ਹੀ ਜੇ ਤੁਸੀਂ ਵੇਖੋਗੇ ਟੋਟਲ ਆਪਾਂ ਆંકੜੇ ਤੇ ਆਈਏ ਸਭ ਤੋਂ ਪਹਿਲਾਂ ਕਿ 20 ਲੱਖ ਫਾਰਮ ਤੇ ਆਇਆ ਹੀ ਨਹੀਂ। 2 ਕਰੋੜ 14 ਲੱਖ ਵੋਟਰ ਹੈ ਨਾ। ਜੀ ਠੀਕ ਹੈ ਜੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹਦੇ ਵਿੱਚੋਂ ਜੇ ਤੁਸੀਂ ਵੇਖੋਗੇ ਤਾਂ 20 ਲੱਖ ਫਾਰਮ ਆਇਆ ਹੀ ਨਹੀਂ ਹੈ। ਇਹ ਇੰਟਰਸਟਿੰਗ ਗੱਲ ਹੈ। 4,12,000 ਵੋਟਰ ਲਾਪਤਾ ਹੈ, ਉਹ ਆਪਦੇ ਪਤੇ ਤੇ ਹੀ ਨਹੀਂ ਹੈ। ਜੀ 6.25 ਲੱਖ ਵੋਟਰ ਦੀ ਮੌਤ ਹੋ ਚੁੱਕੀ ਆ। ਕਮਾਲ ਦੀ ਗੱਲ ਹੈ। ਤਾਂ ਜੀ ਕਰੀਬ 1.25 ਲੱਖ ਡਬਲ ਵੋਟਿੰਗ ਨਿਕਲੀ ਹੈ ਪੰਜਾਬ ਚੋਂ। 1.25 ਲੱਖ। ਇਹਦੇ ਵਿੱਚ ਪੰਜਾਬੀ ਵੀ ਹੈ। ਡਬਲ ਵੋਟਿੰਗ ਤੇ ਪੰਜਾਬੀਆਂ ਦੀ ਹੈਗੀ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਪੁੱਤਰ ਤੂੰ ਪੇਕੇ ਵੀ ਰੱਖ ਲੈ, ਸਹੁਰੇ ਵੀ ਜਾ ਕੇ ਵੋਟ ਬਣਾ ਲਾ। ਇਧਰੋਂ ਚਾਚਾ ਖਲੋਤਾ ਉਹਨੂੰ ਪਾ ਜਾਏ, ਉੱਥੇ ਪਾਪਾ ਖਲੋਤਾ ਯਾਨੀ ਸਹੁਰਾ ਖਲੋਤਾ ਉੱਥੇ ਪਾ ਦੇ। ਆ ਵੀ ਆਪਾਂ ਕੀਤਾ। ਕੋਈ ਬੰਦਾ ਇੱਕ ਥਾਂ ਤੋਂ ਗਿਆ ਦੂਜੀ ਥਾਂ ਤੇ ਵੀ ਬਣਵਾ ਲਈ, ਉਹਨੇ ਉੱਥੇ ਵੋਟ ਨਹੀਂ ਕਟਵਾਈ। ਤਾਂ ਗੱਲ ਇਹ ਆ, ਇਹਨਾਂ ਨੇ ਵੈਸੇ ਅੰਕੜਾ ਦੱਸਿਆ ਹੈ 2 ਕਰੋੜ 61 ਲੱਖ ਦਾ, ਜਿਹੜੇ ਇਨੂਮਰੇਸ਼ਨ ਫਾਰਮ BL ਨੂੰ ਵੰਡੇ ਆ। ਤੇ ਕਹਿੰਦੇ ਕਿ 2.41 ਕਰੋੜ ਦੇ ਕਰੀਬ ਫਾਰਮ ਜਿਹੜੇ ਆ ਵਾਪਸ ਆਏ ਆ। ਪਰ ਪਹਿਲਾਂ ਵੋਟਰਾਂ ਦੀ ਗਿਣਤੀ 2 ਕਰੋੜ 14 ਲੱਖ ਦੱਸੀ ਦੀ ਸੀਗੀ। ਖੈਰ, ਤਾਂ ਜੇ ਇਹਨੂੰ ਪਰਸੈਂਟੇਜ ਦੇ ਲਿਹਾਜ਼ ਨਾਲ ਲੈ ਲਈਏ ਤਾਂ 90.37% ਫਾਰਮ ਵਾਪਸ ਆਏ ਆ। 20 ਲੱਖ ਫਾਰਮ ਪਰਤੇ ਹੀ ਨਾ। 4,12,715 ਵੋਟਰ ਟਰੇਸ ਹੀ ਨਹੀਂ ਹੈ। 5,74,000 ਵੋਟਰਸ ਡੈਡ। 1,19,145 ਵੋਟਰ ਡਬਲ ਵੋਟਰ। ਜਿਵੇਂ ਡਬਲ ਸਿਟੀਜ਼ਨ ਮਿਲ ਜਾਂਦੀ ਹੈ ਨਾ ਆਪਣੇ ਇਧਰ ਅਮਰੀਕਾ ਵਾਲੇ ਕਈ ਭਰਾਵਾਂ ਕੋਲ, ਕੈਨੇਡਾ ਵੀ ਤੇ ਅਮਰੀਕਾ ਵੀ। ਜੀ ਡਰਾਈਵਰ ਆਵੇ ਅਮਰੀਕਾ ਵਾਲਿਆ, ਤੇਰੀ ਕਿੱਥੇ ਜਾਂਦੀ ਹੈ ਤਨਖਾਹ? ਤਾਂ ਡਰਾਈਵਰ ਆ ਡਰਾਲੇ ਵਾਲਿਆ। ਤਾਂ ਗੱਲ ਅਸਲ ਦੇ ਵਿੱਚ ਇਹ ਆ ਕਿ ਤਕਰੀਬਨ ਜੇ ਆਪਾਂ ਵੇਖੀਏ ਕੁੱਲ ਮਿਲਾ ਕੇ ਤਾਂ ਬਹੁਤ ਵੱਡਾ ਅੰਕੜਾ ਬਣ ਜਾਂਦਾ ਹੈ, ਬਹੁਤ ਵੱਡਾ ਬਿਲਕੁਲ ਅੰਕੜਾ ਬਣ ਜਾਂਦਾ ਹੈ। ਹੁਣ ਜੇ
ਇਸ ਤੇ ਗੱਲ ਕਰੀਏ ਤਾਂ 16 ਅਗਸਤ ਨੂੰ ਕਹਿੰਦੇ ਕਿ ਬੂਥ ਲੈਵਲ ਦੇ ਕੈਂਪ ਲੱਗਣਗੇ। ਡਰਾਫਟ ਵੋਟਰ ਸੂਚੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਦੇ ਦਿੱਤੀ ਜਾਏਗੀ। ਸੀਓ ਦਫ਼ਤਰ ਤੋਂ ਸਾਰੀਆਂ ਪਾਰਟੀਆਂ ਦੀ ਵੋਟਰ ਲਿਸਟ ਜਿਹੜੀ ਹੈ ਉਹ ਪ੍ਰਾਪਤ ਕੀਤੀ ਜਾ ਸਕਦੀ ਹੈ। ਜੋ ਜੀ ਲੋਕ ਦਫ਼ਤਰ ਨਹੀਂ ਆ ਸਕਦੇ 16 ਅਗਸਤ ਨੂੰ ਬੂਥ ਲੈਵਲ ਤੇ ਕੈਂਪ ਲਾ ਦਿੱਤੇ ਜਾਣ। ਅਨਮੈਪਡ ਵੋਟਰਾਂ ਨੂੰ ਘਬਰਾਉਣ ਦੀ ਕਹਿੰਦੇ ਕਿ ਜ਼ਰੂਰਤ ਨਹੀਂ ਹੈ। ਸੀਓ ਦੀ CEO ਇਹਦੀ ਵੈਬਸਾਈਟ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਜੇ ਕੋਈ ਅਨਮੈਪਡ ਰਹਿ ਗਿਆ ਹੈ ਤਾਂ ਉਹ ਹਾਲੇ ਵੀ ਦਸਤਾਵੇਜ਼ ਦੇ ਸਕਦਾ। ਦਸਤਾਵੇਜ਼ ਕੀ ਚਾਹੀਦੇ ਆ ਉਹ ਆਪਾਂ ਬਾਤ ਤਫਸੀਲ ਦੱਸ ਚੁੱਕੇ ਹਾਂ। ਤੇ ਇਸ ਤੋਂ ਇਲਾਵਾ ਕਹਿੰਦੇ ਕਿ ਬਿਨਾਂ ਦਸਤਾਵੇਜ਼ ਦੇ ਵੀ ਨਾਮ ਸ਼ਾਮਲ ਹੋ ਸਕਦਾ ਹੈ। ਆਨੰਦਿਤਾ ਮਿੱਤਰਾ ਨੇ ਕਿਹਾ ਕਿ ਅਗਰ ਕੋਈ ਦਸਤਾਵੇਜ਼ ਨਹੀਂ ਆਏ ਤਾਂ ERO ਨੋਟਿੰਗ ਕਰਕੇ ਉਸ ਤੋਂ ਬਾਅਦ ਉਸ ਦੀ ਵੈਰੀਫਿਕੇਸ਼ਨ ਕਰ ਸਕਦਾ ਹੈ। ਅਗਰ ਕਿਸੇ ਦੇ ਕੋਲ ਕੋਈ ਵੀ ਦਸਤਾਵੇਜ਼ ਨਹੀਂ ਹੈ ਤਾਂ ਉਹ ਵੀ ਵੈਰੀਫਾਈ ਕੀਤੇ ਜਾ ਸਕਦੇ, ਉਹਨਾਂ ਦਾ ਨਾਮ ਵੀ ਸ਼ਾਮਲ ਕੀਤਾ ਜਾ ਸਕਦਾ। ਕਿ ਨਾ ਕਿਵੇਂ ਹੋਏਗਾ ਇਹ ਤਾਂ ਹੁਣ ਬਰੀਕੀ ਦੇ ਨਾਲ ਸਮਝਣਾ ਪਵੇਗਾ। ਖੈਰ ਗੱਲ ਇਹ ਆ ਕਿ 5 ਪੁਆਇੰਟ ਇਹਨਾਂ ਨੇ ਦੱਸੇ ਆ ਕਿ ਕਿਵੇਂ ਗਾਂ ਕੀ ਹੋਣਾ ਹੈ। ਡਾਕੂਮੈਂਟ ਜਾਂਚ ਤੇ ਡਰਾਫਟਿੰਗ ਲਿਸਟ ਦੀ ਤਿਆਰੀ ਹੈ। 3 ਅਗਸਤ ਨੂੰ ਫਾਰਮ ਜਮ੍ਹਾਂ ਕਰਾਉਣ ਦਾ ਸਮਾਂ ਜਿਹੜਾ ਬੀਤ ਚੁੱਕਾ ਤੇ ਯਾਨੀ 13 ਅਗਸਤ ਨੂੰ ਰਾਜ ਭਰ ਦੇ ਵਿੱਚ ਡਰਾਫਟ ਆ ਜਾਏਗਾ, ਯਾਨੀ ਵੋਟਰ ਸੂਚੀਆਂ ਦਾ। ਦਾਅਵੇ ਤੇ ਐਤਰਾਜ਼ ਦੀ ਜਿਹੜੀ ਮਿਆਦ ਆ ਉਹ 1 ਮਹੀਨੇ ਦਾ ਸਮਾਂ ਉਹਦੇ ਵਿੱਚ ਹੋਏਗਾ ਅੱਗੇ ਜਾ ਕੇ। ਤੀਜਾ ਪੁਆਇੰਟ ਹੋ ਗਿਆ। ਚੌਥੇ ਪੜਾਅ ਤੇ ਆ ਜਾਓ ਕਿ ਇੱਥੇ ਤੁਹਾਡੇ ਇਤਰਾਜ਼ ਤੇ ਦਾਅਵੇ ਜਿਹੜੇ ਆ ਪ੍ਰਾਪਤ ਕੀਤੇ ਜਾਣਗੇ। ERO ਸਾਰੇ ਜਿਹੜੇ ਦਾਅਵੇ ਤੇ ਇਤਰਾਜ਼ ਪ੍ਰਾਪਤ ਕਰਕੇ ਨਿਬੇੜਾ ਕਰੇਗਾ ਤੇ ਅੰਤਲੀ ਵੋਟਰ ਸੂਚੀ 12 ਅਕਤੂਬਰ ਨੂੰ ਆ ਜਾਏਗੀ, ਨਸ਼ਰ ਹੋ ਜਾਏਗੀ। ਉੱਥੇ ਪਤਾ ਲੱਗ ਜਾਏਗਾ ਕਿ ਭਾਈ ਟੋਟਲ ਕਿੰਨੇ ਬਚਦੇ ਆ। ਤੇ ਉੱਥੇ ਆਪਾਂ ਨੂੰ ਹੁਣ ਇਹਨਾਂ ਵੋਟਰ ਲਿਸਟਾਂ ਚੋਂ ਖਰੜੇ ਚੋਂ ਫਾਈਨਲ ਵੋਟਰ ਸੂਚੀ ਚੋਂ ਪਤਾ ਲੱਗਣਾ ਗੁਰਪ੍ਰੀਤ ਕੱਟੇ। ਹੁਣ ਇਹ ਤੇ ਸਾਫ਼ ਆ। ਜੇ ਲੁਧਿਆਣੇ ਦਾ ਅੰਕੜਾ ਦੇਖੀਏ, ਲੁਧਿਆਣੇ ਦਾ ਅੰਕੜਾ ਮੈਂ ਅੱਜ ਦੱਸਿਆ ਸੀਗਾ, ਮੈਂ ਆਪਦੇ ਫੇਸਬੁੱਕ ਪੇਜ ਤੇ ਬਾਅਦ ਤਫਸੀਲ ਪਾਇਆ ਹੋਇਆ, ਜੇ ਕਿਸੇ ਨੇ ਪੜ੍ਹਨਾ ਹੈ ਤਾਂ ਜਾ ਕੇ ਪੜ੍ਹ ਸਕਦਾ ਹੈ। ਤਾਂ ਲੁਧਿਆਣੇ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਵੋਟਰ ਜਿਹੜਾ ਹੈ ਉਹ ਨਹੀਂ ਪਰਤਿਆ, ਉਹ ਨਹੀਂ ਲੱਭ ਜੀ ਰਿਹਾ। ਇਹ ਸੱਚ ਹੈ, ਫੈਕਟ ਆ। ਪਰੰਤੂ ਹੁਣ ਅੰਤ 'ਚ ਆਪਾਂ ਨੂੰ ਪਤਾ ਲੱਗੇਗਾ ਕਿ ਪੰਜਾਬੀਆਂ ਦੀ ਕਿੰਨੀ ਕੁ ਵੋਟ ਕੱਟੀ ਗਈ ਆ। ਜਾਇਜ਼ ਬਿਲਕੁਲ ਕਿੰਨੇ ਕੁ ਦਾਅਵੇ ਆਉਂਦੇ ਆ, ਨਜਾਇਜ਼ ਕਿੰਨੇ ਕੁ ਆਉਂਦੇ ਆ, ਮਤਲਬ ਕਿ ਇਹ ਸਾਰਾ ਕੁਝ ਆਪਾਂ ਨੂੰ ਪਤਾ ਲੱਗੇਗਾ। ਤਾਂ 4,17,000 ਵੋਟਰ ਦੇ ਫਾਰਮ ਵਾਪਸ ਨਹੀਂ ਆਏ ਲੁਧਿਆਣੇ 'ਚ। ਇਹ ਗੁਰਪ੍ਰੀਤ ਜੀ ਬਹੁਤ ਵੱਡਾ ਅੰਕੜਾ ਹੈ। ਯਾਨੀ 26 ਲੱਖ ਵੋਟਰ ਦੇ ਵਿੱਚੋਂ ਤੁਸੀਂ ਹਿਸਾਬ ਲਾ ਲਓ, ਮਤਲਬ ਕਿ 15.5% ਤੇ ਵੋਟਰ ਹੀ ਗਾਇਬ ਹੋ ਗਿਆ। ਇਹੀ ਬਿਲਕੁਲ ਨਹੀਂ, 2.61 ਲੱਖ ਵੋਟਰ ਦਾ ਰਿਕਾਰਡ ਸ਼ੱਕੀ ਹੈ, ਡਾਊਟਫੁਲ ਹੈ। 15,000 ਦੇ ਕਰੀਬ ਡੈਡ ਕੇਸ ਨੇ, ਤੁਸੀਂ ਹਿਸਾਬ ਲਾ ਲਓ। ਜਾਂ ਦੋਹਰੀ ਵੋਟ ਦਾ ਮਾਮਲਾ ਹੋ ਗਿਆ ਤੇ ਜਾਂ ਫਿਰ ਦੂਜੀ ਥਾਂ ਤੇ ਵਸ ਗਿਆ। ਇਦਾਂ ਹੀ ਮੋਹਾਲੀ 'ਚ ਵੀ ਮੇਰੀ ਜਾਣਕਾਰੀ ਦੇ ਮੁਤਾਬਕ, ਕਿਉਂਕਿ ਮੈਂ ਅੰਕੜੇ ਬਣਾ ਹੀ ਰਿਹਾ ਸੀ, ਉਧਰੋਂ ਤੁਹਾਡੀ ਕਾਲ ਆ ਗਈ ਆ, ਤਾਂ ਮੋਹਾਲੀ ਦੇ ਜਿਹੜੇ ਮੈਂ ਅੰਕੜੇ ਕੱਢ ਰਿਹਾ, ਕਿਉਂਕਿ ਮੈਨੂੰ ਇਹਨਾਂ ਦੋਨਾਂ ਸ਼ਹਿਰਾਂ ਤੇ ਸੀ ਕਿ ਪ੍ਰਵਾਸੀਆਂ ਦੀ ਵੋਟ ਦਾ ਕੀ ਇਫੈਕਟ ਪਏਗਾ। ਤਾਂ ਮੋਹਾਲੀ ਦੇ ਵਿੱਚ 1.5 ਲੱਖ ਦੇ ਕਰੀਬ ਵੋਟਰ ਇਸ ਟਾਈਮ ਘਟ ਗਿਆ। 1.5 ਲੱਖ ਦੇ ਕਰੀਬ, ਤੁਸੀਂ ਅੰਦਾਜ਼ਾ ਲਾ ਲਓ, ਇੱਕ ਜ਼ਿਲ੍ਹੇ ਦੀ ਕਹਾਣੀ ਹੈ ਜੀ 1.5 ਲੱਖ। ਕਿਉਂਕਿ ਉੱਥੇ ਤੇ ਪੰਜਾਬੀਆਂ ਦੀ ਵੋਟ ਘਟ ਰਹੀ ਸੀ ਕਈ ਹਲਕਿਆਂ 'ਚ। ਬਿਲਕੁਲ ਇਹ ਹੁਣ ਵੇਖਣ ਵਾਲੀ ਗੱਲ ਆ ਕਿ ਬਰਕਰਾਰ ਕਿਹਦੇ ਜ਼ਿਆਦਾ ਰਹੇਗੀ ਵੋਟ। ਤਾਂ ਬੜੀ ਇੰਟਰਸਟਿੰਗ ਗੱਲ ਹੈ। ਚਲੋ 1.5 ਲੱਖ ਨੂੰ ਆਪਾਂ ਮੰਨ ਲਓ, 1.5 ਲੱਖ ਨੂੰ 20-25 ਹਜ਼ਾਰ ਹੋਰ ਘਟਾ ਦਿਓ ਕਿ ਦਾਅਵੇ ਦੂਵੇ ਜਿਹੜੇ ਪਾ ਕੇ, ਤੇ ਮਤਲਬ ਕਿ ਕਹਿ ਲਓ ਕਿ 1.25 ਲੱਖ ਦੇ ਕਰੀਬ। 1.25 ਲੱਖ, ਮੋਹਾਲੀ ਕੋਈ ਵੱਡਾ ਜ਼ਿਲ੍ਹਾ ਨਹੀਂ ਹੈ, ਮੈਂ ਤੁਹਾਨੂੰ ਦੱਸ ਦੇਵਾਂ। ਬਿਲਕੁਲ ਉਹਦੇ ਹਲਕੇ ਸੀਮਤ ਆ ਵਿਧਾਨ ਸਭਾ ਦੇ, ਮੋਹਾਲੀ ਜ਼ਿਲ੍ਹੇ ਦੇ। ਤਾਂ ਤੁਸੀਂ ਉਂਗਲਾਂ ਤੇ ਗਿਣ ਸਕਦੇ ਹੋ ਮੇਰੇ ਖਿਆਲ ਦੇ ਨਾਲ, ਜੇ ਗਿਣਨੇ ਹੋਣ ਤਾਂ। ਕੋਈ ਵੀ ਜ਼ਿਆਦਾ ਹਲਕੇ ਹੈ ਹੀ ਨਹੀਂ ਹੈ ਉੱਥੇ। ਤੋ ਇਹ ਆ ਕਿ ਹੁਣ ਉੱਥੇ 1.25 ਲੱਖ ਵੋਟਰ ਜਿਹੜਾ ਜੇ ਕੱਟਿਆ ਜਾਂਦਾ ਹੈ, ਇਹ ਇੰਟਰਸਟਿੰਗ ਹੋਏਗਾ ਕਿ ਉਹਦੇ 'ਚ ਪ੍ਰਵਾਸੀ ਕਿੰਨੇ ਆ, ਪੰਜਾਬੀ ਕਿੰਨੇ ਆ। ਤਾਂ ਦੈਨ ਮੋਹਾਲੀ ਜਾਂ ਲੁਧਿਆਣੇ 'ਚ 14 ਲਾ ਲਓ ਵਿਧਾਨ ਸਭਾ ਹਲਕੇ ਆ, ਤਾਂ 14 ਚੋਂ ਅੱਧੇ ਰੂਰਲ ਲਾ ਲਓ ਤੇ ਅੱਧੇ ਸ਼ਹਿਰੀ ਲਾ ਲਓ। ਹੁਣ ਰੂਰਲ ਦੇ ਵਿੱਚ ਠੀਕ ਠਾਕ ਆ, ਸ਼ਹਿਰੀ ਵੋਟ ਬਹੁਤ ਜ਼ਿਆਦਾ ਘਟ ਰਹੀ ਹੈ। ਤਾਂ ਇਹਦਾ ਮਤਲਬ ਇਹ ਆ ਕਿ ਸ਼ਹਿਰੀ ਸਮੀਕਰਨ ਤੇ ਬਿਲਕੁਲ ਬਦਲ ਜਾਣਗੇ। ਜੇ ਜ਼ਿਆਦਾ ਜੀ ਵੋਟ ਪੰਜਾਬੀਆਂ ਦੀ ਕੱਟੀ ਜਾਂਦੀ ਹੈ ਤਦ ਵੀ, ਜੇ ਜ਼ਿਆਦਾ ਪ੍ਰਵਾਸੀਆਂ ਦੀ ਕੱਟੀ ਜਾਂਦੀ ਹੈ ਤਦ ਵੀ। ਇੰਟਰਸਟਿੰਗ ਹੋ ਗਈ ਆ ਗੇਮ SIR ਦੀ। ਯਾਨੀ ਕੁੱਲ ਮਿਲਾ ਕੇ ਆਪਾਂ ਕਹਿ ਲਈਏ ਤਾਂ ਸਮੀਕਰਨ ਤੇ ਪ੍ਰਭਾਵਿਤ ਹੋਣਗੇ ਗੁਰਪ੍ਰੀਤ। ਬਿਲਕੁਲ
ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਇਥਨੋਲ ਵਾਲਾ ਰੌਲਾ ਹੁਣ ਪੰਜਾਬ ਵਿਧਾਨ ਸਭਾ ਤੱਕ ਵੀ ਪਹੁੰਚ ਗਿਆ ਹੈ। ਵੈਸੇ ਉਧਰ ਇਹਨਾਂ ਦੇ ਕੇਜਰੀਵਾਲ ਸਾਹਿਬ ਹੁਣੀ ਦਿੱਲੀ ਦੇ ਵਿੱਚ ਚੰਗਾ ਕੀਤਾ, ਡੰਡਾ ਖੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਤੇ ਵੀ ਜ਼ਰਾ ਨਾਲ ਲੱਗਦਾ ਜੇ ਪਾ ਦਿਓ ਚਾਨਣਾ। ਦੇਖੋ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਮਾਰਚ ਕਰਨਾ ਸੀ, ਅੱਜ ਰੱਖਿਆ ਹੋਇਆ ਸੀ ਉਹਨਾਂ ਨੇ ਵੀ ਕੱਢਿਆ ਜੀ ਜੀ। ਹਾਂਜੀ ਹਾਂਜੀ, ਉਹ ਵੀ ਕਿਉਂਕਿ ਦੇਖੋ ਗੱਲ ਇਹ ਹੈ ਨਾ ਕਿ ਰਾਹੁਲ ਗਾਂਧੀ ਨੇ ਮਾਰਚ ਕੀਤਾ, ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਮੂਹਰੇ ਪਥੱਲਾ ਮਾਰ ਲਿਆ ਤੇ ਕਹਾਣੀ ਵੇਖ ਲਓ ਕਿੱਥੋਂ ਦੀ ਕਿੱਥੇ ਚਲੇ ਗਈ। ਤਾਂ ਕੇਜਰੀਵਾਲ ਹੋਰਾਂ ਨੇ ਵੀ ਪ੍ਰਧਾਨ ਮੰਤਰੀ ਦੇ ਰਹਾਇਸ਼ ਤੱਕ ਮਾਰਚ ਕੱਢਿਆ, ਪੁਲਿਸ ਨੇ ਉਹਨਾਂ ਨੂੰ ਰੋਕਿਆ, ਫਿਰੋਜ਼ਸ਼ਾਹ ਰੋਡ ਤੇ ਉਹ ਧਰਨੇ ਤੇ ਬੈਠ ਗਏ ਸੀਗੇ ਤੇ ਉਹਨਾਂ ਨੇ ਕਿਹਾ ਕਿ E20 ਦੇ ਖਿਲਾਫ 2 ਲੱਖ ਤੋਂ ਜ਼ਿਆਦਾ ਚਿੱਠੀਆਂ ਜਿਹੜੀਆਂ ਆਈਆਂ ਨੇ, चिट्ठी आई है बड़े दिनों के बाद चिट्ठी आई है। ਤਾਂ ਗੱਲ ਇਹ ਆ ਕਿ ਜੋ ਅਰਵਿੰਦ ਕੇਜਰੀਵਾਲ ਨੇ ਮੁੱਦਾ ਚੁੱਕਿਆ ਹੈ ਉਹੀ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਗੂੰਜਾਂ ਪੈ ਰਹੀਆਂ ਸਨ ਤੇ ਇਹਨਾਂ ਦੇ ਇੱਕ ਬੰਦੇ ਨੇ ਕਿਹਾ ਕਿ ਆ ਵੇਖੋ ਜੀ ਇੱਥੇ ਐਥਨੋਲ ਦੇ ਕਾਰੋਬਾਰੀ ਵੀ ਬੈਠੇ ਆ, ਰਾਣਾ ਗੁਰਜੀਤ ਵੰਨੀ, ਉਹਨੇ ਪਹਿਲਾਂ ਬਣਾਇਆ ਧਾਗਾ ਫੇਰ ਬਣਾਈ ਖੰਡ, ਕੋਈ ਨਹੀਂ ਕੋਈ ਹੋਰ ਕਾਰੋਬਾਰ ਲੱਭ ਲਾਂਗੇ ਜੇ ਐਥਨੋਲ ਹੋ ਗਿਆ ਬੰਦ। ਇਹ ਤੁਕਬੰਦੀ ਮੈਂ ਕੀਤੀ ਆ, ਉਹਨਾਂ ਨੇ ਤੇ ਵੈਸੇ ਇਹ ਕਿਹਾ ਕਿ ਮੈਂ ਤੇ ਕਰਮਯੋਗੀ ਆ, ਕੋਈ ਗੱਲ ਨਹੀਂ, ਪਹਿਲਾਂ ਧਾਗਾ ਬਣਾਇਆ ਫਿਰ ਖੰਡ ਬਣਾਈ ਆ, ਹੁਣ ਐਥਨੋਲ ਬਣਾਉਣ ਲੱਗ ਪਿਆ, ਨਹੀਂ ਮੈਂ ਕੁਝ ਹੋਰ ਬਣਾ ਲੂੰਗਾ, ਮੈਂ ਕੋਈ ਲੁਟੇਰਾ ਥੋੜੀ ਆ। ਕਾਫੀ ਉੱਥੇ ਇਸ ਮੁੱਦੇ ਨੂੰ ਵੀ ਗੱਲ ਹੋਈ ਆ ਲੈ ਕੇ। ਤੇ ਅੱਛਾ, ਇਹਨਾਂ ਨੇ ਅੱਜ ਐਥਨੋਲ ਦੇ ਮਾਮਲੇ ਦੇ ਵਿੱਚ ਤੇ ਸਦਨ ਦੇ ਵਿੱਚ ਪੂਰਾ ਜਿਸ ਤਰ੍ਹਾਂ ਕਹਿ ਲਈਏ ਕਿ ਚਿੱਠਾ ਹੀ ਖੋਲ ਦਿੱਤਾ ਗੁਰਪ੍ਰੀਤ। ਇਹਨਾਂ ਨੇ ਤੇ ਕਹਿ ਦਿੱਤਾ ਸੀਐਮ ਸਾਹਿਬ ਤੇ 67% ਗੱਡੀਆਂ ਦੀ ਮਾਈਲੇਜ ਘਟਾਉਣ ਦਾ ਡਾਟਾ ਲੈ ਕੇ ਆਏ ਨੇ, ਪਤਾ ਨਹੀਂ ਕਿਹੜੇ ਸਾਇੰਟਿਸਟ ਨੇ ਕਿਹੜੇ ਵਿਗਿਆਨੀ ਨੇ ਕੱਢ ਕੇ ਦਿੱਤਾ ਜੀ। ਕਮਾਲ ਦੀ ਗੱਲ ਹੈ। ਮੈਂ ਇਹ ਕਹਿੰਦਾ ਹੁੰਦਾ ਕਿ ਜੇ ਖੇਡਣ ਤੇ ਆ ਜਾਣ ਇਹ ਤੇ ਉਹੀ ਮਸਲੇ ਜਿਹੇ ਹੋ ਜਾਂਦੇ ਨਾ, ਜਦੋਂ ਇਹਨਾਂ ਨੂੰ ਆਪਦੀ ਗੱਲ ਦੀ ਕਹਿ ਲਓ ਕਿ ਦੇਣੀ ਗੱਲ ਆ ਜਾਵੇ ਨਾ, ਉਹਦੇ ਮਸਲੇ ਹੋ ਜਾਂਦੇ। ਉਹ ਵੈਸੇ ਮੰਨ ਲਓ ਨੁਕਸ ਇਹਨਾਂ ਨੇ ਕੱਢਣੇ ਹੋਣ, ਇਹ ਤੁਹਾਡੀ ਜ਼ਿੰਦਗੀ 'ਚ ਮੇਰੀ ਜ਼ਿੰਦਗੀ 'ਚ ਜੇ ਇਹਨਾਂ ਨੇ ਨੁਕਸ ਕੱਢਣੇ ਹੋਣ ਤੇ ਬੜਾ ਡਾਟਾ ਹੁੰਦਾ ਇਹਨਾਂ ਦੇ ਕੋਲ, ਪਰ ਜਦੋਂ ਇਹਨਾਂ ਨੂੰ ਆਪਣੀ ਗੱਲ ਦੀ ਕਿਤੇ ਨਾ ਕਿਤੇ ਕੋਈ ਗੱਲ ਦੇਣੀ ਆ ਜਾਵੇ ਫਿਰ ਡਾਟਾ ਖਤਮ ਹੋ ਜਾਂਦਾ। ਕਹਿੰਦੇ ਕਿ ਡਾਟਾ ਪੈਕ ਖਤਮ ਹੋ ਗਿਆ ਜੀ, ਸਾਡੇ ਕੋਲ ਵੈਲਿਡਿਟੀ ਖਤਮ ਹੋ ਗਈ। ਤਾਂ ਅੱਜ ਇਹਨਾਂ ਨੇ ਕਿਹਾ ਕਿ 67% ਗੱਡੀਆਂ ਦਾ ਮਾਈਲੇਜ ਘਟਿਆ, 47% ਦਾ ਇੰਜਨ ਖਰਾਬ ਹੈ, 45,000 ਵਾਹਨਾਂ ਤੇ ਜਿਹੜੀ ਹੈ ਯਾਨੀ ਸਾਧਨਾਂ ਤੇ ਸਟੱਡੀ ਜਿਹੜੀ ਹੈ ਉਹ ਆਈ ਹੈ। ਇਹ ਕਹਿੰਦੇ ਕਿ E10 ਇੰਜਨਾਂ ਨੂੰ ਅਚਾਨਕ E20 ਤੇ ਲਿਆਂਦਾ ਗਿਆ, ਬਿਲਕੁਲ ਦਰੁਸਤ ਗੱਲ ਹੈ, ਬੜੇ ਫੈਕਚੁਅਲੀ ਇਹਨਾਂ ਨੇ ਕਹਿ ਲਓ ਕਿ ਅੱਜ ਕੀੜੇ ਕੱਢੇ ਆ। ਇਹ ਕਹਿੰਦੇ ਕਿ ਇਹਦੇ ਵਾਸਤੇ ਕੋਈ ਵਿਗਿਆਨਕ ਅਧਿਐਨ ਜਾਂ ਅਧਿਕਾਰਤ ਮਨਜ਼ੂਰੀ ਸਾਹਮਣੇ ਨਹੀਂ ਆਈ ਤੇ ਉਹਨਾਂ ਨੇ ਕਿਹਾ ਕਿ ਸ਼ੁੱਧ ਪੈਟਰੋਲ ਅਤੇ ਐਥਨੋਲ ਬਲੈਂਡਡ ਪੈਟਰੋਲ ਦਾ ਬਦਲ ਜਿਹੜਾ ਹੈ ਉਹ ਅਵੇਲੇਬਲ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਸਦਨ ਦੇ ਵਿੱਚ E20 ਪੈਟਰੋਲ ਤੇ ਐਥਨੋਲ ਨੂੰ ਲੈ ਕੇ ਇੱਕ ਮਤਾ ਪਾ ਦਿੱਤਾ ਗਿਆ। ਗੁਰਪ੍ਰੀਤ ਹੈ ਸਭ ਕੁਝ ਸਕ੍ਰਿਪਟਡ ਜੀ। ਨੀਟ ਵਾਲਾ ਮਾਮਲਾ, ਉੱਥੇ ਵੀ ਜ਼ੈਨਜ਼ੀ ਜ਼ਿੰਦਾਬਾਦ ਹੋਈ ਨਾ, ਸਪੀਕਰ ਸਾਹਿਬ ਖੁਦ ਹੀ ਨਾਰੇ ਲਾ ਰਹੇ ਸਨ, ਜ਼ੈਨਜ਼ੀ ਜ਼ਿੰਦਾਬਾਦ, ਬੈਠੋ 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 ਅਗਲੀ ਆਈਟਮ। ਤਾਂ ਗੱਲ ਇਹ ਆ ਕਿ ਬਈ ਇਹ ਸਾਰਾ ਕੁਝ ਸਕ੍ਰਿਪਟਡ, ਉੱਤੋਂ ਕਹਿ ਰਹੇ ਨੇ ਨਾ ਇੱਥੇ ਲਿਓ ਮਤਾ, ਚੱਲ ਬਈ ਜ਼ੈਨਜ਼ੀ ਦੇ ਹੱਕ 'ਚ ਮਤਾ, ਤੇ ਇੱਥੋਂ ਵਾਲਾ ਮੈਂ ਕਿਹਾ ਤੁਹਾਡਾ ਜ਼ੈਨਜ਼ੀ ਕਿੱਥੇ ਆ ਬਈ, ਉਹ ਕੀ ਕਰਦਾ ਪਿਆ ਤੁਹਾਡਾ ਜ਼ੈਨਜ਼ੀ, ਤੁਸੀਂ ਉਹਨੂੰ ਕੀ ਕੀਤਾ। ਅੱਛਾ, ਇਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਬੇਅਦਬੀ ਸੋਧ ਬਿੱਲ ਦੇ ਵਿੱਚ ਵੀ ਤੇ ਇਹ ਐਕਸਪੋਜ਼ ਇਸੇ ਤਰ੍ਹਾਂ ਹੀ ਹੋਏ ਸਨ ਨਾ। ਸਾਰੇ ਕਹਿੰਦੇ ਜੀ ਇਹ ਹੱਥ ਖੜੇ ਕੀਤੇ, ਪੜਿਆ ਨਹੀਂ, ਉਹ ਕਹਿੰਦੇ ਪੜੇ ਨਹੀਂ ਹੱਥ ਖੜੇ। ਵਾਹ ਬਈ ਵਾਹ, ਇਹ ਉਹ ਵੀ ਸਕ੍ਰਿਪਟਡ ਸੀ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਰਵਿੰਦ ਕੇਜਰੀਵਾਲ ਦੇ ਹੁਕਮ ਦੀ ਤਾਮੀਲ ਹੁੰਦੀ ਆ। ਸਦਨ ਦੇ ਵਿੱਚ ਵੀ ਕੀ ਹੋਣਾ ਕੀ ਨਹੀਂ ਹੋਣਾ ਸਭ ਉਹ ਇਹਨਾਂ ਦੀ ਮਰਜ਼ੀ ਨਾਲ ਚੱਲਦਾ ਹੈ ਜੀ। ਗਲਬਾ ਹੈ ਨਾ ਅਗਲਿਆਂ ਦਾ, ਮਰਜ਼ੀ ਨਹੀਂ ਉਹ ਚੱਲਦੀ। ਸਾਡੇ ਪਿੰਡ ਵਿੱਚ ਧੀਆਂ ਦੀ ਇਹ ਤੇ ਏਦਾਂ ਹੀ ਕਹਿੰਦੇ ਆ ਜਿਹੜੇ ਵਿਚਾਰੇ ਇੱਥੇ ਬੈਠੇ ਆ, ਉਹ ਜਿਹੜੇ ਕਿਹੜਾ ਕੀ ਉਹਦਾ ਨਾਮ ਸਕਸੈਨਾ ਕਿ ਕਿਹੜਾ, ਉਹਦੀ ਟੀਮ ਦਾ ਤਾਂ ਇੱਕ ਵਾਰੀ ਤੁਹਾਨੂੰ ਪਤਾ ਹੈ ਵਿਜ਼ੂਅਲ ਨਿਕਲ ਆਇਆ ਸੀਗਾ ਉੱਥੇ ਸਦਨ ਦੇ ਵਿੱਚ ਬੈਠਿਆਂ ਦਾ ਕਿ ਟੀਮ ਹੀ ਉਹਨਾਂ ਦੀ ਲਾਈਵ ਕਿਹਨੂੰ ਦਿਖਾਉਣਾ ਕਿਹਨੂੰ ਨਹੀਂ ਦਿਖਾਉਣਾ। ਉਹ ਕਹਿੰਦੇ ਕਿ ਸਾਰਾ ਲੈ ਕੇ ਡੱਬਾ ਜਿਹਾ ਉੱਥੇ ਬੈਠੇ ਨੇ, ਉਹ ਕੈਮਰਾ ਕੰਟਰੋਲਰ ਨੇ ਉੱਥੇ। ਤੇ ਫਿਰ ਹੁਣ ਜਦੋਂ ਕੈਮਰਾ ਕੰਟਰੋਲ ਉਹਨਾਂ ਦੇ ਕੋਲ ਆ ਤੇ ਬਾਈ ਕੰਮਕਾਰ ਕੰਟਰੋਲ ਵੀ ਉਹਨਾਂ ਦੇ ਕੋਲ ਹੀ ਆ ਤਕਰੀਬਨ, ਫਿਰ ਉਹਦੇ 'ਚ ਕੀ ਸ਼ੱਕ ਆ। ਗੱਲ ਇਹ ਆ ਕਿ ਬਈ ਅੱਜ ਮੰਤਰੀ ਦਾ ਵੀ ਐਮਐਲਏ ਖਹਿਰਾ ਤੇ ਤੰਜ਼ ਆਇਆ। ਇਸ ਤੋਂ ਇਲਾਵਾ ਕਈ ਚੀਜ਼ਾਂ ਉੱਥੇ ਹੋਰ ਵਾਪਰੀਆਂ, ਕੁਝ ਮੁੱਦੇ ਵੀ ਉੱਠੇ। ਹਰਮੀਤ ਪਠਾਨ ਮਾਜਰਾ ਕਹਿੰਦਾ ਵੇਖਿਓ ਜਿਹੜੇ ਪਾਣੀ ਕਰਕੇ ਮੇਰੀ ਬਲੀ ਲੈ ਲਈ ਸੀ ਕਿਤੇ ਫੇਰ ਨਾ ਪਾਣੀ ਆ ਜਾਵੇ ਉਧਰ ਮੇਰੇ ਇਲਾਕੇ ਨੂੰ। ਇਹਨਾਂ ਦੇ ਇੱਕ ਐਮਐਲਏ ਨੇ ਕਿਹਾ ਕਿ ਯੋਜਨਾ ਜਿਹੜੀ ਉਲੀਕੀ ਸੀਗੀ
ਇਕੋ ਟੂਰਿਜ਼ਮ ਦੀ ਉਹ ਲੇਟ ਹੋ ਗਈ ਆ। ਕੁਲਵੰਤ ਸਿੰਘ ਮੋਹਾਲੀ ਨੇ ਨੀਡ ਬੇਸਡ ਪਾਲਿਸੀ ਤੇ ਸਵਾਲ ਚੁੱਕੇ, ਯਾਨੀ ਕਾਫੀ ਕੁਝ ਹੋਇਆ। ਕੰਮਕਾਰ ਵੀ ਥੋੜਾ ਹੋਇਆ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਸਵਾਲ ਵੀ ਥੋੜੇ ਲੱਗੇ ਆ। ਆਲੀ ਸਾਹਿਬ ਨੇ ਅੱਜ ਫਿਰ ਮੁੱਦਾ ਚੁੱਕਿਆ ਸੀਗਾ ਕਿ ਜਿਹੜੇ ਖਾਲੜਾ ਦੇ ਕਾਤਲ ਆ ਉਹ ਦੱਸੋ ਤੇ ਸਹੀ ਕਿੱਥੇ ਆ। ਅੱਜ ਫਿਰ ਗੱਲ ਗੋਲਮੋਲ ਹੋ ਗਈ। ਸਪੀਕਰ ਕਹਿ ਦਿੰਦੇ ਜਦੋਂ ਇਹਨਾਂ ਦੇ ਕੋਲ ਕੋਈ ਗੱਲ ਨਾ ਹੋਵੇ ਨਾ, ਵੀ ਇਧਰੋਂ ਗੱਲ ਨਾ ਆਉਣੀ ਹੋਵੇ, ਕਹਿਣਗੇ ਤੁਹਾਡੀ ਗੱਲ ਆ ਗਈ, ਬੈਠੋ 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 ਬੈਠੋ। ਐ ਮੈਨੂੰ ਤਾਂ ਸੁੱਤੇ ਪਏ ਵੀ ਕਰਦੇ ਰਹਿੰਦੇ, ਬੈਠੋ ਬੈਠੋ ਤੁਸੀਂ ਬੈਠੋ। ਕਮਾਲ ਹੋ ਗਈ। ਅੱਛਾ, ਹੁਣ ਗੱਲ ਇਹ ਆ ਕਿ ਬਈ ਇਹਨਾਂ ਨੇ ਜੋ E20 ਦਾ ਗੇਮ ਖੇਡਿਆ ਉਹ ਵੀ ਬਿਲਕੁਲ ਜੋ ਇਸ ਵੇਲੇ ਅਰਵਿੰਦ ਕੇਜਰੀਵਾਲ ਦੀ ਵੱਡੀ ਰਣਨੀਤੀ ਆ। ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ, ਇੱਕ ਚੀਜ਼ ਮੇਰੀ ਮੰਨ ਕੇ ਚੱਲਿਓ, ਕਿਤੇ ਤੁਹਾਡੇ ਸਾਹਮਣੇ ਸ਼ਾਇਦ ਪ੍ਰਤੱਖ ਰੂਪ ਦੇ ਵਿੱਚ ਆ ਜਾਏਗੀ। ਬੰਦੇ ਦੋ ਕਮਜ਼ੋਰ ਕਰਨੇ ਨੇ ਨਰਿੰਦਰ ਮੋਦੀ ਹੋਰਾਂ ਨੇ, ਨਹੀਂ ਤਾਂ ਉਹ ਖੁਦ ਰਗੜੇ ਜਾਣਗੇ। ਨਰਿੰਦਰ ਮੋਦੀ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਜਾਏਗੀ, ਇਹ ਬੇਫਿਕਰੇ ਰਹੋ ਤੁਸੀਂ ਇਸ ਗੱਲੋਂ। ਪਰ ਨਰਿੰਦਰ ਮੋਦੀ ਬੇਹੱਦ ਕਮਜ਼ੋਰ ਹੋ ਸਕਦੇ ਆ। ਤਾਂ ਨਰਿੰਦਰ ਮੋਦੀ ਨੂੰ ਦੋ ਜਣਿਆਂ ਤੋਂ ਵੱਡਾ ਖਤਰਾ ਹੈ। ਅੱਗੇ ਤੁਸੀਂ ਐਨਾਲਿਸਿਸ ਆਪ ਜੋੜ ਲੈਣਾ, ਦੋ ਬੰਦੇ ਨੇ, ਯੋਗੀ ਐਂਡ ਗਡਕਰੀ ਜੀ। ਯੋਗੀ ਐਂਡ ਗਡਕਰੀ, ਮੈਂ ਫਿਰ ਰਿਪੀਟ ਕਰ ਦਿੰਦਾ, ਯੋਗੀ ਐਂਡ ਗਡਕਰੀ, ਇਹਨਾਂ ਦੋਨਾਂ ਦੇ ਆਉਣ ਵਾਲੇ ਦਿਨ ਚੰਗੇ ਨਹੀਂ ਹੈ। ਜਿਵੇਂ ਕਹਿੰਦਾ ਨਾ, ਦਿਨ ਚੰਗੇ ਨਾ ਰਹੇ ਤੇ ਮਾੜੇ ਵੀ ਨਾ ਰਹਿਣਗੇ, ਉਹ ਇਹਨਾਂ ਤੇ ਮਾੜੇ ਆਉਣ ਵਾਲੇ ਆ। ਗਡਕਰੀ ਤੇ ਆ ਚੁੱਕੇ ਆ ਸਰ। ਇਵਨ ਦੈਟ ਕਿ ਪਿਛਲੇ ਦਿਨ ਹੀ ਚਰਚਾ ਚੱਲੀ ਆ ਕਿ ਫੰਡਿੰਗ ਜਿਹੜੀ ਹੋਈ ਆ ਕਾਕਰੋਚ ਜਨਤਾ ਪਾਰਟੀ ਵਾਲਿਆਂ ਨੂੰ, ਕਿ ਬਈ ਉਹਦੇ ਵਿੱਚ ਇੱਕ ਮੰਤਰੀ ਦਾ, ਕੇਂਦਰੀ ਮੰਤਰੀ ਦੇ ਪਰਿਵਾਰ ਦਾ ਹੱਥ ਹੈ। ਚਰਚਾ ਚੱਲੀ ਤਾਂ ਸੰਕੇਤ ਗਡਕਰੀ ਵਾਲਾ। ਅੱਛਾ, ਇਹਨਾਂ ਵੱਲੋਂ, ਪੰਜਾਬ ਦੇ ਵੱਲੋਂ, ਮੈਂ ਜਲਦੀ ਖੁਲਾਸਾ ਕਰ ਦੇਵਾਂਗਾ, ਮੈਂ ਡਾਕੂਮੈਂਟ ਮੈਨੂੰ ਮਿਲਣ ਦਿਓ। ਇਹਨਾਂ ਵੱਲੋਂ ਇੱਕ ਕੰਪਨੀ ਨੂੰ ਬਕਾਇਦਾ ਜਿਹੜਾ ਠੇਕਾ ਦਿੱਤਾ ਗਿਆ, ਉਸ ਕੰਪਨੀ ਤੇ ਰੇਡਾਂ ਚੱਲੀਆਂ ਨੇ, ਉਹਦੇ ਤੇ ਵੀ ਦੋਸ਼ ਹੈ ਕਿ ਘੁੰਮ ਕੇ ਫੰਡ ਗਿਆ ਕਾਕਰੋਚ ਜਨਤਾ ਪਾਰਟੀ ਕੋਲ। ਮਤਲਬ ਪੰਜਾਬ ਸਰਕਾਰ ਦੇ ਲਿਹਾਜ਼ ਨਾਲ ਗੱਲ ਕਰ ਰਿਹਾ ਮੈਂ, ਇੰਨੀ ਕੋ ਗੱਲ ਖੋਲ ਦਿੰਦਾ, ਰਿਵੀਲ ਕਰ ਦਿੰਦਾ। ਜੇ ਡਾਕੂਮੈਂਟ ਮੈਨੂੰ ਪੂਰੇ ਮਿਲ ਗਏ ਤਾਂ ਮੈਂ ਤੁਹਾਨੂੰ ਉਸ ਕੰਪਨੀ ਦਾ ਨਾਂ ਨਸ਼ਰ ਕਰਨ ਲੱਗਿਆ, ਇੱਕ ਬਿੰਦ ਨਹੀਂ ਲਾਉਣਾ, ਮਿੰਟ ਨਹੀਂ ਲਾਉਣਾ। ਤਾਂ ਖੈਰ ਇਹ ਕਹਾਣੀ ਹੈ ਜੀ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਐਥਨੋਲ 20 ਦਾ ਮਸਲਾ ਜਿਹੜਾ ਹੈ ਉਹ ਪੂਰਾ ਅੱਜ ਸਦਨ ਦੇ ਵਿੱਚ ਗੂੰਜਿਆ, ਤੇ ਖੁਦ ਮੁੱਖ ਮੰਤਰੀ ਸਾਹਿਬ ਵੀ ਫੈਕਟ ਫੂਕਟ ਲੈ ਕੇ ਉੱਥੇ ਹਾਜ਼ਰ ਹੋਏ ਸਨ। ਉਦਾਂ ਤੇ ਤੁਹਾਨੂੰ ਪਤਾ ਕਿੰਨੇ ਕੁ ਫੈਕਟ ਲੈ ਕੇ ਆਉਂਦੇ ਆ। ਅੱਜ ਉਤੋਂ ਸੰਦੇਸ਼ਾਂ ਦੇ ਪੈਕਟ ਆਏ ਹੋਣਗੇ ਕਿ ਜਾਓ ਜਾ ਕੇ ਬੋਲੋ, ਤੇ ਅੱਜ ਵੇਖੋ ਸਾਰੇ ਫੈਕਟ ਕਲੀਅਰ ਕਰਤੇ ਨੇ ਉਹਨਾਂ ਨੇ। ਜੀ ਬਿਲਕੁਲ। ਇਸ ਤੋਂ ਅੱਗੇ ਚਲੀਏ ਤਾਂ ਜਥੇਦਾਰ ਸਾਹਿਬ ਨੇ ਸਪੀਕਰ ਦੇ ਦਿੱਤੇ ਗਏ ਬਿਆਨ ਦੇ ਉੱਪਰ ਰੋਹ ਜ਼ਾਹਿਰ ਕੀਤਾ ਹੈ। ਦੇਖੋ ਕੱਲ ਕੀ ਹੋਇਆ ਸੀਗਾ, ਤੁਹਾਨੂੰ ਯਾਦ ਹੋਣਾ, ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਸਪੀਕਰ ਨੂੰ ਕਿਹਾ ਸੀਗਾ ਕਿ ਤੁਸੀਂ ਪਹਿਲਾਂ ਤੇ ਸੰਦੇਸ਼ ਸਾਨੂੰ ਦਿਓ ਬਾਈ, ਸਾਡਾ ਮਾਰਗਦਰਸ਼ਨ ਕਰੋ ਕਿ ਕੀ ਕਰੀਏ। ਮੁੱਖ ਮੰਤਰੀ ਨੂੰ ਤੇ ਪੰਥ ਦੋਖੀ ਕਿਹਾ ਗਿਆ, ਹੁਣ ਅਸੀਂ ਕੀ ਕਰੀਏ, ਸਾਡਾ ਮਾਰਗਦਰਸ਼ਨ ਤੁਸੀਂ ਕਰੋ। ਤਾਂ ਉਹਨਾਂ ਨੇ ਕੀ ਕਿਹਾ ਸੀਗਾ, ਉਹਨਾਂ ਨੇ ਕਿਹਾ ਸੀਗਾ ਜੀ ਸੰਗਤ ਗੁਰੂ ਤੋਂ ਉੱਤੇ ਹੁੰਦੀ ਆ। ਮਤਲਬ ਹੁਣ ਸੰਗਤ ਦੀ ਪਰਿਭਾਸ਼ਾ ਉੱਤੇ ਉਹ ਹੀ ਤੈਅ ਕਰ ਸਕਦੇ, ਮੈਂ ਤੇ ਇਸ ਮੁੱਦੇ ਤੇ ਨਹੀਂ ਕੋਈ ਜ਼ਿਆਦਾ ਗੱਲ ਕਰ ਸਕਦਾ। ਤੇ ਅੱਜ ਅਕਾਲ ਤਖਤ ਸਾਹਿਬ ਤੋਂ ਜਿਹੜਾ ਸ਼ੁਰੂ ਹੋਇਆ ਮੀਰੀ ਪੀਰੀ ਖਾਲਸਾ ਮਾਰਚ, ਜਦੋਂ ਬਠਿੰਡਾ ਦੇ ਇਤਿਹਾਸਕ ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਵਿੱਚ ਆਇਆ, ਤਾਂ ਉੱਥੇ ਇਹਨਾਂ ਨੇ, ਯਾਨੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਜੋ ਵੱਲੋਂ ਸ਼ਬਦ ਸੰਗਤ ਇਸਤੇਮਾਲ ਕੀਤਾ ਗਿਆ, ਉਹਦੇ ਤੇ ਉਹਨਾਂ ਨੇ ਆਪਣੀ ਰਾਏ ਪ੍ਰਗਟਾਈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ, ਖਾਸ ਤੌਰ ਤੇ ਸਿੰਥੈਟਿਕ ਡਰੱਗਸ, ਇੱਕ ਗੰਭੀਰ ਸਮੱਸਿਆ ਬਣ ਚੁੱਕਿਆ, ਤੇ ਨਾਲ ਉਹਨਾਂ ਨੇ ਦੋਸ਼ ਲਾਇਆ ਕਿ ਸਰਕਾਰ ਇਸ ਸਮੱਸਿਆ ਨੂੰ ਖਤਮ ਕਰਨ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ, ਫੇਲ ਰਹੀ ਹੈ। ਤੇ ਉਹਨਾਂ ਨੇ ਕਿਹਾ ਕਿ ਨਾਲ ਗੁਰੂ ਕੀ ਸੰਗਤ ਸ਼ਬਦ ਦੇ ਇਸਤੇਮਾਲ ਤੇ ਸਾਨੂੰ ਵੀ ਮਤਲਬ ਕਿ ਇਤਰਾਜ਼ ਹੈ। ਸੰਗਤ ਸ਼ਬਦ ਦਾ ਕੇਵਲ ਪ੍ਰਯੋਗ ਉੱਥੇ ਕੀਤਾ ਜਾ ਸਕਦਾ ਹੈ ਜਿੱਥੇ ਗੁਰੂ ਖੁਦ ਮੌਜੂਦ ਹੋਵੇ। ਉਹਨਾਂ ਦੇ ਅਨੁਸਾਰ ਵਿਧਾਨ ਸਭਾ ਦੇ ਵਿੱਚ ਪਾਰਟੀਆਂ ਦੇ ਸਮਰਥਕ ਸੰਗਤ ਨਹੀਂ ਹੋ ਸਕਦੇ। ਲਓ, ਇਹ ਵੀ ਕਲੀਅਰ ਹੋ ਗਿਆ, ਹੋ ਗਈ ਨਾ, ਕਿ ਆਮ ਭੀੜ ਨੂੰ ਤੁਸੀਂ ਸੰਗਤ ਨਹੀਂ ਕਹਿ ਸਕਦੇ। ਤੁਹਾਡੀ ਅਗਵਾਈ ਗੁਰੂ ਸਾਹਿਬ ਕਰ ਰਹੇ ਆ ਤਾਂ ਫੇਰ ਠੀਕ ਆ ਭਾਈ, ਇਹ ਬੜਾ ਮਾਜ਼ਰਾ, ਇਹ ਵੀ ਇੱਕ ਕਸੂਤਾ ਜਿਹਾ ਬਣ ਗਿਆ। ਉਦਾਂ ਤੇ ਅੱਛਾ, ਜਿਹੜੇ ਤੁਹਾਨੂੰ ਪਤਾ ਹੀ ਆ ਕੁਲਤਾਰ ਸਿੰਘ ਸੰਧਵਾਂ, ਉਹ ਚਲੋ ਹੈ ਵੀ ਨੇ, ਗੁਰਸਿੱਖ ਨੇ, ਤੇ ਆਪਣੇ ਆਪ ਨੂੰ ਬਹੁਤ ਹੀ ਤੁਹਾਨੂੰ ਪਤਾ ਗੁਰੂ ਦਾ ਮਤਲਬ ਕਿ ਮੁਰੀਦ, ਗੁਰੂ ਦਾ ਸੇਵਕ, ਅਦਨਾ,
ਬਹੁਤ ਦਿਖਾਉਂਦੇ ਆ ਭਾਈ। ਉੱਥੇ ਕੀ ਕਰਦੇ ਆ ਅੱਜ ਵੀ ਤੁਸੀਂ ਵੇਖੋ, ਯਾਲੀ ਸਾਹਿਬ ਨੂੰ ਬੋਲਣ ਨਹੀਂ ਦਿੱਤਾ, ਖਹਿਰਾ ਸਾਹਿਬ ਨੂੰ ਤੇ ਇਹਨਾਂ ਬੋਲਣ ਦਿੱਤਾ ਹੀ ਨਹੀਂ ਹੈ। ਜੀ ਆਪਦੇ ਬੰਦਿਆਂ ਨੂੰ ਕਿਵੇਂ ਕਹਿ ਦਿੰਦੇ ਆ, ਗੁਰਲਾਲ ਘਨੌਰ ਨੂੰ ਉਹ ਹੀ ਕਹੀ ਜਾਂਦੇ ਆ, ਕਿਸੇ ਨੂੰ ਕਹਿ ਦਿੰਦੇ ਤੇਰੀ ਨਾ ਸ਼ਰਟ ਬੜੀ ਫੱਬਦੀ, ਬੜਾ ਸੋਹਣਾ ਲੱਗਦਾ ਤੂੰ। ਲੈ ਬੰਦਾ ਪੁੱਛੇ ਦੱਸੋ ਇਸ ਉਮਰ ਚ ਆਪਾਂ ਨੂੰ ਸੋਹਣੇ ਲੱਗਣ ਨੂੰ ਕੀ ਲੱਗਾ ਦੱਸੋ। ਕਦੇ ਕਿਸੇ ਨੂੰ ਕਹਿ ਦਿੰਦੇ ਅੱਜ ਪੱਗ ਦਾ ਰੰਗ ਬੜਾ ਵਧੀਆ, ਵਾਹ ਵਾਹ ਵਾਹ। ਦੂਜੇ ਨੂੰ ਬੋਲਣ ਹੀ ਨਹੀਂ ਦਿੰਦੇ ਕਈ ਵਾਰ। ਕੈਮਰਾ ਕਿਸੇ ਦਾ ਕਿੱਧਰ ਨੂੰ, ਕਿਸੇ ਦਾ ਕਿੱਧਰ ਨੂੰ। ਤਾਂ ਗੱਲ ਇਹ ਆ ਕਿ ਭਾਈ ਜਦੋਂ ਵਾਰੀ ਆਈ ਇੱਕ ਬਹੁਤ ਵੱਡਾ ਫੈਸਲਾ ਲੈਣ ਦੀ, ਤਾਂ ਉਦੋਂ ਇਹਨਾਂ ਨੇ ਆਹ ਗੱਲ ਕਰ ਦਿੱਤੀ, ਆਖੇ ਜੀ ਸੰਗਤ ਗੁਰੂ ਤੋਂ ਵੱਡੀ ਹੁੰਦੀ ਹੈ। ਹੁਣ ਸੰਗਤ ਦੀ ਵਿਆਖਿਆ ਤੇ ਤੁਹਾਨੂੰ ਸੱਦ ਲਿਆ ਜੇ ਜਥੇਦਾਰ ਸਾਹਿਬ ਨੇ ਕਿ ਤੁਸੀਂ ਸਪੀਕਰ ਦੀ ਗੱਦੀ ਤੇ ਬੈਠ ਕੇ ਸੰਗਤ ਸ਼ਬਦ ਦੀ ਵਿਆਖਿਆ ਹੀ ਗਲਤ ਕਰ ਦਿੱਤੀ, ਤੇ ਇਹਨਾਂ ਦੇ ਪੱਲੇ ਕੁਝ ਨਹੀਂ ਰਹਿਣਾ, ਫੇਰ ਉੱਥੇ ਢੋਲ ਆ ਕੇ ਕੰਧ ਨਾਲ ਬੈਠੇ ਹੋਣਗੇ। ਗੱਲ ਇਹ ਆ ਬਿਲਕੁਲ ਕਿ ਇਹ ਫਸ ਗਏ ਸੀ ਉੱਥੇ, ਬਹੁਤ ਵੱਡਾ ਫੈਸਲਾ ਇਹਨਾਂ ਨੂੰ ਲੈਣਾ ਪੈਣਾ ਸੀਗਾ, ਪਰ ਇਹਨਾਂ ਨੇ ਉੱਥੇ ਗੱਲ ਗੋਲ ਕਰ ਦਿੱਤੀ। ਤੁਹਾਨੂੰ ਪਤਾ ਹੀ ਆ ਖਾਲੜਾ ਸਾਹਿਬ ਦੇ ਮਾਮਲੇ 'ਚ ਵੀ ਤੇ ਗੱਲ ਗੋਲ ਕੀਤੀ ਹੈ ਨਾ ਇਹਨਾਂ ਨੇ, ਬਿਲਕੁਲ ਇਹ ਤੇ ਦੱਸਿਆ ਹੀ ਨਹੀਂ। ਮੈਂ ਤਾਂ ਅੱਜ ਲਿਖਿਆ ਕਿ ਚੀਮਾ ਸਾਹਿਬ ਵਰਗਾ ਬੰਦਾ ਮੰਤਰੀ ਪਦ ਦੇ, ਮੰਤਰੀ ਅਹੁਦੇ ਦੇ ਕਾਬਲ ਹੀ ਨਹੀਂ। ਉਹ ਜੱਡ ਨਾ ਅਹਿਲ ਨਲਾਇਕ ਕਿਸਮ ਦਾ ਇਹ ਮੰਤਰੀ ਹੈ, ਜਿਹਨੂੰ ਨਾ ਇਤਿਹਾਸ ਦਾ ਪਤਾ ਨਾ ਵਰਤਮਾਨ ਦਾ ਪਤਾ, ਉੱਡ ਕੇ ਪੈ ਜਾਂਦਾ ਪੰਜਾਬ ਨੂੰ ਆ ਹੋ ਗਿਆ, ਫਲਾਣੇ ਨੂੰ ਆ ਹੈਗਾ। ਇਹ ਕੀ ਆ ਬਈ? ਗੱਲ ਪੁੱਛੀ ਹੈ ਯਾਲੀ ਨੇ ਕਿ ਬੰਦੇ ਕਿੱਥੇ ਨੇ ਯਾਰ, ਕਾਤਲ ਕਿੱਥੇ ਨੇ? ਜਿਹੜੇ ਭਾਈ ਖਾਲੜਾ ਦੇ ਕਾਤਲ ਨੇ ਉਹ ਕਿੱਥੇ ਨੇ? ਕੀ ਬੋਲ ਰਿਹਾ? ਕਾਂਗਰਸ ਦੇ ਰਾਜ ਚ ਹੋਇਆ, ਅਕਾਲੀਆਂ ਨੇ ਮੈਨੀਫੈਸਟੋ ਚ ਲਿਖਿਆ, ਤੂੰ ਵੀ ਉਹਦਾ ਹਿੱਸਾ ਸੀ, ਹੁਣ ਰੋਟੀਆਂ ਸੇਕ ਰਹੇ ਲੋ। ਤੁਹਾਡੇ ਕੰਮ ਦਾ ਕੀ ਸਵਾਲ ਹੈ ਬਈ? ਤੁਹਾਡੇ ਕੰਮ ਦਾ ਸਵਾਲ ਤੇ ਹੈ ਕਿ ਤੁਸੀਂ ਕਹੋ ਕਿ ਹਾਂ ਭਾਈ ਉਹ ਬੰਦੇ ਆਈਐਸ ਪ੍ਰੋਸੀਜਰ ਦੇ ਥਰੂ ਛੁੱਟੇ ਆ। ਅੱਜ ਕੱਲ ਉਹ ਇੰਡੀਆ 'ਚ ਨੇ ਜਾਂ ਕਿਤੇ ਬਾਹਰ ਨੇ, ਸੇਫਟੀ ਜਾਂ ਉਹਨਾਂ ਦੀ ਪ੍ਰਾਈਵੇਸੀ ਦੇ ਚਲਦੇ ਅਸੀਂ ਨਾ ਜਗ੍ਹਾ ਦਾ ਨਹੀਂ ਦੱਸ ਸਕਦੇ, ਪਰ ਇੱਥੇ ਨੇ ਉਹ। ਕੀ ਫਰਕ ਪੈਂਦਾ? ਅੱਜ ਦੂਜੇ ਦਿਨ ਵੀ ਇਹਨਾਂ ਨੇ ਗੱਲ ਗੋਲ ਕਰ ਦਿੱਤੀ, ਮਤਲਬ ਕਿ ਸੰਵੇਦਨਸ਼ੀਲ ਮੁੱਦਿਆਂ ਤੇ, ਔਰ ਖਾਸ ਤੌਰ ਤੇ ਸਿੱਖਾਂ ਨਾਲ ਜੁੜੇ ਮੁੱਦਿਆਂ ਤੇ ਤਾਂ ਇਹ ਭੱਜ ਜਾਂਦੇ ਨੇ, ਬਿਲਕੁਲ ਉੱਥੋਂ ਨਿਕਲ ਜਾਂਦੇ ਨੇ ਬਹਿ ਕੇ। ਅੱਜ ਵੀ ਅਲੀ ਸਾਹਿਬ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਆ, ਉੱਥੇ ਅਮਰਤਪਾਲ ਸਿੰਘ ਦੀ ਗੱਲ ਕੀਤੀ ਆ, ਕੋਈ ਜਵਾਬ ਹੀ ਨਹੀਂ ਹੁੰਦਾ ਇਹਨਾਂ ਦੇ ਕੋਲ ਕਿਸੇ ਕਿਸਮ ਦਾ। ਬਿਲਕੁਲ। ਉਧਰ ਪੰਜਾਬ ਉਦਯੋਗ ਭਵਨ ਦੇ ਵਿੱਚ ਈਡੀ ਦੀ ਰੇਡ ਵੱਜੀ ਹੈ, ਇਹ ਜੇਲ੍ਹ 'ਚ ਬੈਠੇ ਜਨਾਬ ਨੇ ਜਿਹੜੇ, ਉਹਨਾਂ ਦੇ ਕਰਕੇ ਵੱਜੀ ਹੈ। ਹਾਂ, ਉਦਯੋਗ ਮੰਤਰਾਲਾ ਉਹਨਾਂ ਦੇ ਕੋਲ ਸੀ। ਓਬਵੀਅਸ ਹੈ ਕਿ ਤਾਰਾਂ ਜੋੜ ਸਕਦੇ ਹੋ ਤੁਸੀਂ, ਜੋੜ ਸਕਦੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਉਦਯੋਗ ਮੰਤਰਾਲਾ ਉਹਨਾਂ ਦੇ ਕੋਲ ਸੀਗਾ। ਤਾਂ ਇਹਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਵੀ ਅੱਜ ਬੋਲ ਰਹੇ ਸਨ ਕਿ ਈਡੀ ਰੇਡ ਦਾ ਜਵਾਬ ਸੀਐਮ ਭਗਵੰਤ ਮਾਨ ਨੂੰ ਹੁਣ ਦੇਣਾ ਚਾਹੀਦਾ, ਕਿਉਂਕਿ ਤੁਹਾਡੇ ਭਵਨ ਦੇ ਵਿੱਚ, ਵੈਸੇ ਤਾਂ ਵਿਜੀਲੈਂਸ ਭਵਨ 'ਚ ਜਦੋਂ ਵੱਜ ਗਈ ਰੇਡ, ਪਿੱਛੇ ਦੱਸ ਕੀ ਬਚਦਾ? ਅੱਧੀ ਕਿੱਕ ਤੇ ਸਟਾਰਟ ਮੇਰਾ ਯਮਾ, ਤੇ ਪਿੱਛੇ ਦੱਸ ਕੀ ਰਹਿ ਗਿਆ? ਹੋਰ ਦੱਸ ਕੀ ਭਾਲਦੀ, ਤੇ ਪਿੱਛੇ ਕੀ ਰਹਿ ਗਿਆ ਬਾਈ? ਤੇ ਦੱਸਦੇ ਆ ਕਿ ਸਵੇਰੇ ਈਡੀ ਦੀਆਂ ਟੀਮਾਂ ਜਿਹੜੀਆਂ ਮੌਕੇ ਤੇ ਪਹੁੰਚੀਆਂ ਸੀਗੀਆਂ, ਤਾਂ ਉੱਥੇ ਫਾਈਲਾਂ ਵਗੈਰਾ ਖੰਗਾਲੀਆਂ ਗਈਆਂ ਨੇ। ਦੇਖੋ ਰਿਕਾਰਡ ਲੱਭਦੇ ਹੋਣੇ ਆ, ਕਿਉਂਕਿ ਦੇਖੋ ਮੰਤਰੀ ਨੇ ਬੜਾ ਫਾਸਟ ਕੰਮ ਕੀਤਾ ਹੈ ਨਾ, ਤੁਹਾਨੂੰ ਪਤਾ ਹੀ ਆ। ਫਰਜੀ ਬਿੱਲ ਬਣਾ ਕੇ, ਇਨਵੌਇਸ ਬਣਾ ਕੇ, ਤੇ 103 ਕਰੋੜ ਦਾ ਕਥਿਤ ਘੁਟਾਲਾ ਮੰਤਰੀ ਦੇ ਨਾਂ ਲੱਗਦਾ ਹੈ ਨਾ। ਤੋ ਇਹ ਉਦਯੋਗ ਮੰਤਰਾਲੇ ਦੇ ਕੋਲੇ ਮਾਰਨੀਆਂ ਰੇਡਾਂ, ਈਡੀ ਫਾਈਲਾਂ ਫੁੱਲਾਂ ਬਣਾ ਰਹੀ ਆ। ਕਹਿੰਦੇ ਹੋਣੇ ਕਿ ਇੱਕ ਤੇ ਬੈਠਾ ਉਹਦੇ ਨਾਲ ਕੋਈ ਜੋੜੀਦਾਰ ਹੋਰ ਘੱਲ ਦਈਏ, ਦੋ ਹੋ ਜਾਣਗੇ, ਗੱਲਾਂ ਬਾਤਾਂ ਟਾਈਮ ਚ ਸੋਹਣਾ ਲੰਘ ਜਾਂਦਾ। ਤੇ ਦੋ ਹੋਰ ਘੱਲ ਤੇ ਚਲੋ ਕੋਈ ਤਾਸ਼ ਦੀ ਨਾਲ ਕੋਈ ਦੇ ਆਉਂਦਾ, ਉੱਥੇ ਤਾਸ਼ ਹੀ 4 ਜਣੇ ਖੇਡ ਲੈਂਦੇ, ਭਾਬੀ ਖੇਡ ਲੈਂਦੇ ਆ ਬੈਠ ਕੇ, ਹੋਰ ਨਹੀਂ ਤੇ ਬੈਠ ਕੇ ਮਰਵਾਈ ਜਾਣਗੇ ਭਾਬੀ ਬਣਾ ਕੇ, ਚੱਲ ਮਾਰ ਬੈਠ। ਤਾਂ ਗੱਲ ਇਹ ਆ ਕਿ ਇਹਨਾਂ ਨੇ ਫਾਈਲਾਂ ਦੇ ਸੈੱਟ ਕਰ ਲੈਣੇ ਤਿਆਰ। ਮੈਂ ਤੁਹਾਨੂੰ ਦੱਸਿਆ ਕੋਡ ਆਫ ਕੰਡਕਟ ਲੱਗਣ ਦੇ, ਉਹ ਗਿੱਧਾ ਵੇਖਿਓ ਕਿਵੇਂ ਪੈਂਦਾ ਸੀ, ਹਨਾ? ਦੇ ਗੇੜਾ, ਹਨਾ? ਗਿੱਧਾ ਜ਼ੋਰਾਂ ਤੇ ਦੇ ਗੇੜਾ, ਸ਼ੌਂਕ ਦਾ ਨਨਾਨੇ ਗੋਰੀਏ, ਤੇ ਏਦਾਂ ਗੇੜੇ ਹੀ ਹੋਣੇ ਆ ਸਰ। ਤੇ ਉੱਥੇ ਗੇੜਾ ਸ਼ੌਂਕ ਦਾ ਨਨਾਨੇ, ਇੱਕ ਗੇੜੇ ਨੂੰ ਗੀਤ ਬਣ ਗਿਆ। ਇੱਥੇ ਤੁਸੀਂ ਦੇਖੋ ਕਿੰਨੇ ਗੇੜੇ ਵਿਖਾਉਂਦੇ ਆ। ਕੋਡ ਆਫ ਕੰਡਕਟ ਲੱਗ ਲੈਂਦੇ, ਉਹਨਾਂ ਨੇ ਸਾਰੀ ਮਸ਼ੀਨਰੀ ਆਪਦੇ ਹੱਥ 'ਚ ਕਰ ਲੈਣੀ ਆ। ਇਹ ਹੱਥ 'ਚ ਆਪਦੀ ਮਸ਼ੀਨਰੀ ਕਰਨਗੇ, ਇਹਨਾਂ ਦੀਆਂ ਚੱਪਲਾਂ ਇਹਨਾਂ ਦੇ ਹੱਥ 'ਚ ਆ ਜਾਣੀਆਂ। ਫਿਲਮ ਦਾ ਨਾਂ ਸੀ ਭਾਗ ਮਿਲਖਾ ਭਾਗ, ਇਹ ਭਾਗਮ ਭਾਗ ਆ ਇੱਕ ਫਿਲਮ ਸੀ, ਉਹ ਭਾਗਮ ਭਾਗ ਵਾਲਾ ਕੰਮ ਚੱਲਣਾ। ਭਜਾਈ ਚੱਲ ਘੋੜਾ ਕਿਤੇ ਤੇ ਪਿੰਡ ਆਊਗਾ, ਦੱਬੀ ਜਾਣਾ ਇਹਨਾਂ ਨੇ। ਜੀ, ਇਸ ਤੋਂ ਅੱਗੇ ਚੱਲੀਏ ਤਾਂ ਉਧਰ ਡੀਏ ਤੋਂ ਬਾਅਦ ਹਾਈ ਕੋਰਟ ਦਾ ਸਰਕਾਰ ਨੂੰ ਇੱਕ ਹੋਰ ਝਟਕਾ ਜੀ, ਅੱਜ ਦਿਨ ਝਟਕੇ ਖਾ ਰਹੇ ਨੇ। ਹਾਂ ਜੀ, ਗੱਲ ਇਹ ਹੈ ਕਿ ਝਟਕੇ ਖਾ ਕੇ 4.5 ਸਾਲਾਂ ਦੇ ਵਿੱਚ ਇਹਨਾਂ ਨੂੰ ਇੱਕੋ ਤਜਰਬਾ ਹੋਇਆ ਕਿ ਕੋਈ ਗੱਲ ਨਹੀਂ, ਝਟਕਾ ਖਾ ਕੇ ਵੀ
ਤੁਸੀਂ ਜੇ ਢੀਠ ਬਣ ਕੇ ਤੁਰੇ ਚੱਲੋ ਤੇ ਰਾਜਨੀਤੀ ਸੋਹਣੀ ਨਹੀਂ ਵਧੀਆ। ਵੇਖੋ ਅੱਜ ਦਾਵਾ ਕੀਤਾ ਗਿਆ ਜੋ ਰੈਕੋਗਨਾਈਜ਼ਡ ਐਂਡ ਐਫੀਲੀਏਟਡ ਸਕੂਲ ਐਸੋਸੀਏਸ਼ਨ ਦੇ ਹੈਡ ਨੇ, ਉਹਨਾਂ ਨੇ ਕਿਹਾ ਕਿ ਜਿਹੜਾ ਇਹਨਾਂ ਨੇ ਫੈਸਲਾ ਲਿਆ ਸੀਗਾ ਨਾ ਗੁਰਪ੍ਰੀਤ, ਕੇ 3 ਸਾਲਾਂ 'ਚ 15% ਤੋਂ ਵੱਧ ਜਿਨ੍ਹਾਂ ਨੇ ਫੀਸ ਵਸੂਲੀ ਆ ਉਹਨਾਂ ਸਕੂਲਾਂ ਤੋਂ ਫੀਸ ਵਾਪਸ ਲਈ ਜਾਊਗੀ। ਉਹ ਕਹਿੰਦੇ ਜੀ ਕਿ ਕੋਰਟ ਨੇ ਤੇ ਉਹਨੂੰ ਸਟੇ ਕਰ ਦਿੱਤਾ ਉਸ ਫੈਸਲੇ ਨੂੰ। ਤੇ ਆਪਾਂ ਹਾਈ ਜੀ ਗੱਲਾਂ ਕਰਦੇ ਸੀ ਕਿ ਜੇ ਮੰਨ ਲਓ ਸਕੂਲ ਨੇ 20% ਲਈ ਆ ਫੀਸ, ਤੇ ਉਹਨੇ ਕਹਿ ਦਿੱਤਾ ਕਿ ਬਈ ਅਸੀਂ ਤੇ ਵਧਾ ਕੇ ਟੀਚਰ ਨੂੰ ਦੇ ਦਿੱਤੀ ਸੀ ਤਨਖਾਹ, ਤਾਂ ਕਿ ਟੀਚਰ ਦੇ ਹੁਣ ਢਿੱਡ ਚੋਂ ਕੱਢ ਲੋਗੇ। ਜੀ ਕਿੰਨੀਆਂ ਬੇਸਲੈਸ ਗੱਲਾਂ ਨੇ ਸਰ। ਇਹ ਪਤਾ ਨਹੀਂ ਨੀਤੀ ਘਾੜੇ ਕੌਣ ਹੈ। ਮੈਂ ਤੇ ਅੱਗੇ ਕਹਿੰਦਾ ਕਿ ਉਹ ਨੀਤੀ ਘਾੜੇ ਸ਼ਾਇਦ 22ਵੀਂ ਸਦੀ 'ਚ ਸੋਚਣ ਲੱਗ ਗਏ ਨੇ ਜਾ ਕੇ। ਉਹ 21ਵੀਂ ਸਦੀ ਦੇ ਹੈ ਹੀ ਨਹੀਂ, ਇਨਸਾਨ ਹੀ ਨਹੀਂ ਰਹਿ ਗਏ, ਤੇ 22ਵੀਂ ਸਦੀ 'ਚ ਜਾ ਕੇ ਸੋਚ ਰਹੇ ਨੇ। ਤਾਂ ਗੱਲ ਇਹ ਆ ਕਿ ਬਈ ਇਹਨਾਂ ਨੇ ਡੀਏ ਵਾਲੇ ਮਾਮਲੇ ਦੀ ਵੀ ਅੱਜ ਪ੍ਰੈਸ ਕਾਨਫਰੰਸ ਕੀਤੀ ਆ। ਤੁਸੀਂ ਅੱਜ ਦੇਖੋ ਇਹ ਕੀ ਕਹਿ ਰਹੇ ਸੀਗੇ। ਕਹਿੰਦੇ ਜੀ ਕਿ ਜੋ ਬਹਿਸ ਹੋਈ ਉਹਦੇ ਅਨੁਸਾਰ ਫੈਸਲਾ ਹੀ ਨਹੀਂ ਦਿੱਤਾ ਕੋਰਟ ਨੇ। ਸ਼ਾਬਾਸ਼ ਹੈ ਤੇਰੇ ਚੀਮਾ ਸਾਹਿਬ, ਸ਼ਾਬਾਸ਼। ਇੱਕ ਥਾਂ ਤੋਂ ਬਹਿਸ ਮੁਕੰਮਲ ਹੋਈ, ਇੱਕ ਬੈਂਚ ਨੇ ਫੈਸਲਾ ਦਿੱਤਾ, ਤੁਸੀਂ ਦੂਸਰੇ ਬੈਂਚ ਤੇ ਚਲੇ ਗਏ, ਡਿਵੀਜ਼ਨ ਬੈਂਚ। ਤੁਹਾਡੀਆਂ ਦਲੀਲਾਂ ਉੱਥੇ ਵੀ ਨਹੀਂ ਮੰਨੀਆਂ ਗਈਆਂ। ਹੁਣ ਉਹੀ ਗੱਲਾਂ ਘਸੀਆਂ ਪੀਟੀਆਂ ਕਿ ਜੀ ਦੇਖੋ ਗੱਲ ਇਹ ਆ ਕਿ ਜਿਸ ਤਰ੍ਹਾਂ ਦੀ ਬਹਿਸ ਹੋਈ ਉਸ ਤਰ੍ਹਾਂ ਦੀ ਜੱਜਮੈਂਟ ਨਹੀਂ ਆਈ। ਅਸੀਂ ਲੀਗਲੀ ਤੇ ਸੰਵਿਧਾਨਕ ਤੌਰ ਤੇ ਲੀਗਲ ਟੀਮ ਦੇ ਨਾਲ ਸਮੀਖਿਆ ਕਰ ਰਹੇ ਹਾਂ, ਉਸ ਤੋਂ ਬਾਅਦ ਫੈਸਲਾ ਕਰਾਂਗੇ। ਹਾਲਾਂਕਿ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਾਣ ਦਾ ਜਾਂ ਨਾ ਜਾਣ ਦਾ ਸਪਸ਼ਟ ਤੌਰ ਤੇ ਕੋਈ ਉੱਤਰ ਨਹੀਂ ਦਿੱਤਾ। ਤੇ ਇੱਧਰ ਜੀ ਤੁਹਾਨੂੰ ਪਤਾ ਇਹਨਾਂ ਨੂੰ ਆਰਡਰ ਜਿਹੜਾ ਹੋਇਆ ਪਿਆ, ਇਹਨਾਂ ਨੇ ਕਿਹਾ ਕਿ 2016 ਦੇ ਵਿੱਚ ਆਈ ਰਿਪੋਰਟ ਪੰਜਾਬ ਦੇ ਵਿੱਚ ਲਾਗੂ ਨਹੀਂ ਕੀਤੀ ਗਈ। ਯਾਨੀ ਅਕਾਲੀਆਂ ਤੇ ਫੇਰ ਗੱਲ ਸੁੱਟ ਦਿੱਤੀ ਇਹਨਾਂ ਨੇ ਕਿ ਰਿਪੋਰਟ 2016 ਦੇ ਵਿੱਚ ਆਈ ਸੀ, ਇਸ ਰਿਪੋਰਟ ਨੂੰ ਪੰਜਾਬ ਦੇ ਵਿੱਚ ਲਾਗੂ ਨਹੀਂ ਕੀਤਾ ਗਿਆ। ਚੋਣ ਤੋਂ ਪਹਿਲਾਂ ਇਹ ਰਿਪੋਰਟ ਜਿਹੜੀ ਆ ਉਹ ਲਾਗੂ ਹੋਈ। ਠੀਕ ਹੈ ਜੀ। ਉਹ ਕਹਿੰਦੇ ਕਿ ਡੀਏ ਦਾ ਬਕਾਇਆ ਜਿਹੜਾ ਸੀਗਾ 1 ਜਨਵਰੀ 2016 ਤੋਂ ਲੈ ਕੇ 21 ਤੱਕ ਇਹ ਫਰੀਜ਼ ਕਰ ਦਿੱਤਾ ਗਿਆ, ਤੇ ਉਦੋਂ ਮਤਲਬ ਕਿ ਰਿਲੀਜ਼ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਦੇ ਵਿੱਚ ਬਕਾਏ ਦੀ ਰਾਸ਼ੀ 14,191 ਕਰੋੜ ਬਣਦੀ ਸੀ। ਬਕਾਇਆ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਦੇ ਸਮੇਂ ਸ਼ੁਰੂ ਹੋਇਆ ਤੇ ਕਾਂਗਰਸ ਨੇ ਵੀ 5 ਸਾਲ ਕੱਢ ਦਿੱਤੇ, ਕੋਈ ਰਕਮ ਨਹੀਂ ਦਿੱਤੀ। ਉਹ ਕਹਿੰਦੇ ਕਿ 85 ਤੋਂ ਵੱਡੀ ਉਮਰ ਦਾ ਬਕਾਇਆ ਅਸੀਂ ਦੇ ਚੁੱਕੇ। ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਅਸੀਂ 24-25 ਦੇ ਵਿੱਚ 85 ਸਾਲ ਤੋਂ ਵੱਡੀ ਉਮਰ ਦੇ ਪੈਨਸ਼ਨਰਾਂ ਨੂੰ ਬਕਾਇਆ ਦੇ ਚੁੱਕੇ ਆ। ਇਹ ਇਹਨਾਂ ਨੇ ਜੀ ਮੰਨਿਆ ਕਿ ਅਸੀਂ ਬਕਾਇਆ ਦੇ ਚੁੱਕੇ। ਤੇ ਜੇ ਤੁਸੀਂ ਇਹ ਮੰਨਦੇ ਹੋ ਕਿ ਗਲਤ ਹੈ, ਪੈਰਾਮੀਟਰ ਹੈ, ਤਾਂ ਜਾਂ ਫਿਰ ਇਹ ਫੈਸਲਾ ਗਲਤ ਹੈ ਤੇ ਤੁਸੀਂ ਬਕਾਇਆ ਕਿਉਂ ਦੇਣੇ ਸ਼ੁਰੂ ਕੀਤੇ। ਠੀਕ ਹੈ ਨਾ ਜੀ। ਫਿਰ ਨਾਲ ਇਹਨਾਂ ਨੇ ਕਿਹਾ ਕਿ 26-27 ਦੇ ਵਿੱਚ ਅਸੀਂ ਪੈਨਸ਼ਨਰ ਤੇ ਮੁਲਾਜ਼ਮਾਂ ਨੂੰ ਅਪ੍ਰੈਲ 26 ਤੋਂ ਬਕਾਇਆ ਡੀਏ ਦੇਣਾ ਸ਼ੁਰੂ ਕੀਤਾ। ਤੇ ਕਹਿੰਦੇ ਆ ਕਿ ਜੋ ਬਕਾਇਆ ਤਾਰਨ ਦਾ ਪਲਾਨ ਕੋਰਟ ਨੇ ਮਨਜ਼ੂਰ ਕੀਤਾ ਹੈ ਤੇ ਉਹਦੇ ਵਿੱਚ 14,191 ਕਰੋੜ ਦੇ ਵਿੱਚੋਂ ਕਰੀਬ 6,000 ਕਰੋੜ ਰੁਪਈਆ ਅਸੀਂ ਦੇ ਚੁੱਕੇ ਹਾਂ। ਬਕਾਇਆ ਅਮਾਉਂਟ ਦੇਣ ਦਾ ਪਲਾਨ ਹਾਈ ਕੋਰਟ ਨੂੰ ਦੇ ਚੁੱਕੇ ਹਾਂ। ਤੇ ਉਹ ਕਹਿੰਦੇ ਕਿ ਅਸੀਂ ਕੇਂਦਰ ਤੋਂ ਜ਼ਿਆਦਾ ਸੈਲਰੀ ਦੇ ਰਹੇ ਹਾਂ। ਦੇਖੋ ਬਿਲਕੁਲ ਮੈਂ ਕਹੂੰਗਾ ਝੂਠ ਬੋਲ ਰਿਹਾ ਚੀਮਾ ਸਾਹਿਬ। ਮੈਂ ਤੁਹਾਨੂੰ ਨਾ ਇੱਕ ਫੈਕਟ ਦੇ ਨਾਲ ਕਹਾਣੀ ਨਿਬੇੜੂੰਗਾ। ਕਹਿੰਦੇ ਨਾ ਕੇਂਦਰ ਨਾਲੋਂ ਵੱਧ ਦੇ ਰਹੇ ਆ। ਤੁਸੀਂ ਮੇਰਾ ਫੈਕਟ ਨੋਟ ਕਰ ਲੈਣਾ ਜੀ, ਠੀਕ ਹੈ। ਤੁਹਾਨੂੰ ਕਿਤੇ ਵੀ ਲੋੜ ਪਵੇ ਤੇ ਕ੍ਰਾਸ ਵੈਰੀਫਾਈ ਕਰ ਲਈਓ, ਆਜ਼ਾਦ ਹੋ ਤੁਸੀਂ। ਜੀ ਕਲਰਕ ਦੀ ਗੱਲ ਕਰੀਏ, ਇਹ ਕਲਰਕ ਦੀ ਗੱਲ ਕਰਦੇ ਆ। ਹੁਣ ਤੁਸੀਂ ਇਹ ਦੇਖੋ ਕਿ ਬੇਸਿਕ ਪੇ ਜਿਹੜੀ ਕਹਿ ਲਓ ਸੈਂਟਰ ਦੇ ਕਲਰਕ ਦੀ ਹੈ 25,500, ਡੀਏ 15,300, ਹਾਊਸ ਰੈਂਟ 7650, ਟਰਾਂਸਪੋਰਟ ਅਲਾਉਂਸ 5760, ਟੋਟਲ ਬਣਦਾ 54,210 ਸੈਲਰੀ ਆਫ ਗ੍ਰੈਜੂਏਟ ਕਲਰਕ ਇਨ ਸੈਂਟਰ। ਤੇ ਇਧਰ ਪੰਜਾਬ ਸੈਲਰੀ ਆਫ ਗ੍ਰੈਜੂਏਟ ਕਲਰਕ ਪੰਜਾਬ ਗਵਰਨਮੈਂਟ ਰਿਕਰੂਟਡ ਆਫਟਰ 17/7/20, this is after completing 3 ਸਾਲ of probation with a fixed pay of 19,990 rupees। ਚੀਮਾ ਸਾਹਿਬ ਇੰਨਾ ਝੂਠ ਬੋਲਦੇ ਆ ਕਿ ਇਹਨਾਂ ਦਾ ਉਹੀ ਕਲਰਕ 19,990 ਰੁਪਏ ਪ੍ਰਵੇਸ਼ਨ ਕੱਟ ਕੇ ਤੇ ਸੈਂਟਰ ਦਾ ਕਿੰਨਾ 54,210 ਰੁਪਏ। ਝੂਠ ਬੋਲਣ ਲੱਗਿਆ ਸਰ ਇਹਨਾਂ ਨੇ ਪਤਾ ਨਹੀਂ ਕੀ ਮਤਲਬ ਕਿ ਕਿਹੜਾ ਟੂਣਾ ਟੱਪਿਆ, ਪਰਵਾਹ ਹੀ ਨਹੀਂ ਕਰਦੇ।
ਪਰਵਾਹ ਹੀ ਨਹੀਂ ਕਰਦੇ। ਔਰ ਮੈਂ ਤੇ ਹੈਰਾਨ ਹਾਂ ਜੀ ਕਿ ਇਹਨਾਂ ਨੂੰ ਕਾਊਂਟਰ ਕਿਉਂ ਨਹੀਂ ਕੀਤਾ ਜਾਂਦਾ, ਕਿਉਂ ਜਿਹੜੇ ਵੱਡੇ ਵੱਡੇ ਪੱਤਰਕਾਰ ਜਿਹੜੇ ਬੈਠੇ ਆ ਉੱਥੇ, ਕਿਉਂ ਨਹੀਂ ਇਹਨਾਂ ਤੇ ਕੋਈ ਕਾਊਂਟਰ ਸਵਾਲ ਕਰਦੇ ਕਿ ਤੁਸੀਂ ਆંકੜੇ ਐਦਾਂ ਆਪਦੀ ਬਾਜੀਗਰੀ ਜਾਦੂਗਰੀ ਜੀ ਕਰਕੇ ਚਲੇ ਜਾਂਦੇ ਹੋ ਭਾਈ, ਕਦੇ ਸਵਾਲ ਵੀ ਤੇ ਲਾਓ ਚੱਜ ਨਾਲ। ਜੀ ਬਿਲਕੁਲ। ਤੇ ਉਧਰ ਪੰਜਾਬ ਦਾ ਪੁੱਤ ਲਵਪ੍ਰੀਤ ਜਿੱਤ ਕੇ ਘਰ ਪਹੁੰਚਿਆ। ਅੱਜ ਦੇਖੋ ਪੰਜਾਬ ਦਾ ਪੁੱਤ ਪਹੁੰਚਿਆ ਜਿੱਤ ਕੇ, ਕੀ ਹੁਣ ਇਹਦਾ ਜਸ਼ਨ ਮਨਾਈਏ? ਹੁਣ ਮੈਂ ਤੁਹਾਡੇ ਤੇ ਛੱਡ ਦਿੰਦਾ, ਕੀ ਕਰੀਏ, ਮੱਥੇ ਤੇ ਹੱਥ ਮਾਰੀਏ ਕਿ ਜਸ਼ਨ ਮਨਾਈਏ ਜੀ? ਹੂੰ 2 ਮੈਡਲ ਹੈ ਦੇਖੋ, 26 ਵਾਲੀਆਂ ਜਿਹੜੀਆਂ ਕਾਮਨਵੈਲਥ ਖੇਡਾਂ ਚੋਂ ਇਹ ਆਏ ਨੇ। ਇੱਕ ਤੇ ਮੈਸ ਪਿੰਡ ਵਾਲੀ ਹਰਜਿੰਦਰ ਨੇ ਜਿੱਤਿਆ ਵੇਟ ਲਿਫਟਿੰਗ 'ਚ, ਇੱਕ ਲਵਪ੍ਰੀਤ ਜਿੱਤਿਆ ਹੈ। ਦੋਵਾਂ ਦੀ ਆਪਣੀ ਜ਼ਿੰਦਗੀ ਦੀ ਘਾਲਣਾ, ਮੈਨੂੰ ਦੱਸੋ ਕੀ ਕਰੋਗੇ ਤੁਸੀਂ? ਹਾਂਜੀ, ਹਰਿਆਣਾ 11 ਤਗਮੇ ਜਿੱਤੇ, ਜਿਨ੍ਹਾਂ ਦੇ ਵਿੱਚੋਂ 7 ਉਹਨਾਂ ਦੇ ਗੋਲਡ ਆ ਜੀ। ਭਾਰਤ ਨੇ ਟੋਟਲ 13 ਜਿੱਤੇ, 7 ਇਕੱਲੇ ਉਹਨਾਂ ਦੇ ਹਰਿਆਣੇ ਦੇ, ਤੇ ਸਾਡੇ ਝੁਕੇ ਚੋਂ ਕਿੰਨੇ? 2। ਠੀਕ ਹੈ ਜੀ। ਮੈਂ ਤਾਂ ਅੱਗੇ ਕਿਹਾ ਸਰ, ਮੈਂ ਕਿਹਾ ਖੇਡਾਂ ਦੇ ਰਸੀਏ, ਵਾਲੀਬਾਲ ਤੇ ਕ੍ਰਿਕਟ ਦੇ ਖੁੰਡ ਖਿਡਾਰੀ ਸ਼੍ਰੀ ਭਗਵੰਤ ਮਾਨ ਜੀ, ਇਹ ਉਹਨਾਂ ਦੀ ਰਹਿਨਮਾਈ ਹੇਠ ਸਾਨੂੰ ਤੇ ਕੋਈ ਉਹਦੇ ਦੀਵੇ ਬਾਲਣੇ ਚਾਹੀਦੇ ਆ ਕਿ ਭਾਈ ਖੁਦ ਪਲੇਅਰ ਨੇ ਕਿ ਅਸੀਂ ਘੱਟੋ ਘੱਟ 2 ਮੈਡਲ ਜਿੱਤ ਗਏ। ਨਹੀਂ ਤੇ ਮੋਦੀ ਸਾਹਿਬ ਨੇ ਫਿਰ ਕਹਿਣਾ ਸੀ, ਪੰਜਾਬੀਓ ਕਿਵੇਂ ਹੋ, ਆ ਗਏ ਸਾਡੇ ਨਾਲ, ਕਿਉਂਕਿ ਉਹਨਾਂ ਦਾ 0 ਹੈ, ਗੁਜਰਾਤੀਆਂ ਦਾ 0 ਮੈਡਲ ਹੈ, ਤਾਂ 0 ਸਾਡਾ ਹੋ ਜਾਂਦਾ, ਤੇ ਆ ਗਏ ਸੀ ਨਾ ਬਰੋਬਰ। ਇਸ ਕਰਕੇ ਇਹਨਾਂ ਦੋਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਬਈ, ਕਿੰਨਾ ਇਹ ਰੌਲਾ ਪਾਉਂਦੇ ਖੇਡਾਂ ਲਈ। ਉਹ ਗੱਲ ਸੁਣੋ ਬਈ, ਕਿੱਥੋਂ ਮੈਡਲ ਆਉਣੇ? ਤਾਂ ਚਲੋ ਵਿਚਾਰੇ ਮਿਹਨਤ ਕਰਕੇ ਬੱਚੇ ਲੈ ਆਉਂਦੇ ਆ। ਮੇਰੀ ਗੱਲ ਸੁਣਿਓ, ਇਸ ਵੇਲੇ ਨਾ ਤਾਂ ਪੰਜਾਬ ਵਿਭਾਗ ਦਾ ਖੇਡ ਸਕੱਤਰ ਹੈ, ਨਾ ਹੀ ਡਾਇਰੈਕਟਰ ਸਪੋਰਟਸ ਹੈ, ਨਾ ਹੀ ਸਕੂਲ ਖੇਡਾਂ ਦਾ ਡਿਪਟੀ ਡਾਇਰੈਕਟਰ ਸਪੋਰਟਸ ਸਕੂਲ ਆ। ਹਾਂਜੀ, ਅਜੇ ਤੱਕ ਪੰਜਾਬ ਦੀਆਂ ਖੇਡਾਂ ਦਾ ਕੈਲੰਡਰ ਜਾਰੀ ਨਹੀਂ ਹੋਇਆ। ਉਹ ਕਿੱਥੇ ਕਿੱਥੇ ਮੈਡਲ ਆਉਣੇ ਆ ਤੁਹਾਨੂੰ? ਆਹ ਤੇ ਸੂਰਤ ਹਾਲ ਹੈ ਅਸਲ। ਅੱਛਾ, ਇਹ ਇੱਕ ਮੁੰਡਾ ਹੋਰ ਗਲਾਸਗੋ ਦੇ ਵਿੱਚ ਗਿਆ ਸੀ, ਕਰਨਜੀਤ, ਪਾਟੇ ਮੈਟਾਂ ਤੇ ਉਹਨੂੰ ਪ੍ਰੈਕਟਿਸ ਕਰਨੀ ਪਈ, 7ਵੇਂ ਨੰਬਰ ਤੇ ਆਇਆ। ਕੋਈ ਸਾਧਨ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਉਹਦਾ ਮਤਲਬ ਕਿ ਗੱਲਾਂ ਜਿੰਨੀਆਂ ਮਰਜ਼ੀਆਂ ਇਹਨਾਂ ਤੋਂ ਕਰਵਾ ਲਓ। ਸੋ ਅਸੀਂ ਸਿਰਮੌਰ ਹੁੰਦੇ ਸੀ ਕਿਸੇ ਟਾਈਮ, ਅੱਜ ਇੰਨੇ 'ਚ ਖੁਸ਼ ਹੋ ਗਏ ਆ ਕਿ ਚਲੋ ਗੁਜਰਾਤ ਤੋਂ ਤੇ ਅੱਗੇ ਆ ਭਰਾਵੋ। ਹੋ ਠੀਕ ਹੈ, ਜਿਵੇਂ ਆਪਾਂ ਨਹੀਂ ਮਾਨ ਜਿਹਾ ਕਰ ਲੈਂਦੇ ਇਧਰ ਵਿਸ਼ਵ ਗੁਰੂ ਵਾਲੇ, ਕਹਿੰਦੇ ਵੀ ਪਾਕਿਸਤਾਨ ਪਿੱਛੇ ਹੈ, ਦੇਖੋ ਕਿਹੜੇ ਕਿਹੜੇ ਮਾਮਲੇ 'ਚ ਪਿੱਛੇ ਹੈ, ਦਫਾ ਕਰੋ। ਦੂਜਿਆਂ ਨਾਲ ਥੋੜੀ ਆਪਾਂ ਕੰਪੀਟ ਕਰਨਾ, ਆਪਾਂ ਪਾਕਿਸਤਾਨ ਬੀਟ ਕਰਨਾ ਬਸ ਜੀ। ਤੁਲਨਾ ਤੇ ਯਾਰ ਚੀਨ ਨਾਲ ਕਰ ਲਓ। ਬਿਲਕੁਲ। ਇਸ ਤੋਂ ਅੱਗੇ ਚਲੀਏ ਤਾਂ ਪ੍ਰਸ਼ਾਂਤ ਕਿਸ਼ੋਰ ਜਿੱਤਿਆ ਜਾਂ ਫਿਰ ਜਿਤਾਇਆ ਗਿਆ, ਇਹ ਬਹਿਸ ਛਿੜ ਰਹੀ ਹੈ। ਨਹੀਂ, ਜਿੱਤਿਆ ਆਪਾਂ ਕੱਲ ਵੀ ਗੱਲ ਕੀਤੀ ਆ। ਦੇਖੋ, ਪ੍ਰਸ਼ਾਂਤ ਕਿਸ਼ੋਰ ਨੂੰ ਜ਼ੈਨਜ਼ੀ, ਪ੍ਰਸ਼ਾਂਤ ਕਿਸ਼ੋਰ ਨੂੰ ਸਵਰਨ ਜਾਤਾਂ ਦਾ, ਪ੍ਰਸ਼ਾਂਤ ਕਿਸ਼ੋਰ ਨੂੰ ਕੁਰਮੀਆਂ ਦਾ, ਪ੍ਰਸ਼ਾਂਤ ਕਿਸ਼ੋਰ ਨੂੰ ਯਾਦਵ ਮੁਸਲਮਾਨ ਵੋਟ ਦਾ ਸਹਾਰਾ ਮਿਲਿਆ। ਇਸ ਕਰਕੇ ਪ੍ਰਸ਼ਾਂਤ ਕਿਸ਼ੋਰ ਜਿੱਤਿਆ। ਮੈਂ ਇਹਦੇ ਵਿੱਚ ਉਸ ਤੱਥ ਨੂੰ ਨਹੀਂ ਮੰਨਦਾ ਕਿ ਜੀ ਵੋਟ ਡਾਈਵਰਟ ਹੋ ਗਈ, ਫਲਾਹ ਹੋ ਗਿਆ, ਟਮਕਾ ਹੋ ਗਿਆ। ਅਗਲੇ ਨੇ ਕਮਬੈਕ ਕੀਤਾ, 3 ਕਮਬੈਕ ਮੈਂ ਜ਼ਬਰਦਸਤ ਦੇਖਿਆ ਆ 2-3 ਸਾਲਾਂ 'ਚ। ਇੱਕ ਬੌਬੀ ਦਿਓਲ ਦਾ, ਇੱਕ ਵਿਰਾਟ ਕੋਹਲੀ ਦਾ, ਇੱਕ ਪ੍ਰਸ਼ਾਂਤ ਕਿਸ਼ੋਰ ਦਾ। ਸੋ ਕਮਬੈਕ ਕਰ ਗਿਆ ਜੀ। ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ।